ਇੱਕਦਮ ਇਹ ਅਚੰਭਾਜਨਕ ਨਹੀਂ ਸੀ ਵੀ ਕਾਫੀ ਦੇਰ ਤੋਂ ਪਲੈਨਿੰਗ ਸੀ। ਹੁਣ ਮੇਰੇ ਖਿਆਲ ਵਾਲ ਸਟਰੀਟ ਜਰਨਲ ਨੇ ਸਟੋਰੀ ਲਾਈ ਹੈਗੀ ਆ ਵੀ ਬੈਰੂਤ ਵਿੱਚ ਤੇ ਹੋਰ ਥਾਵਾਂ ਤੇ ਜਿਹੜੀ ਹੈਗੀ ਆ ਇਹਨਾਂ ਦੀ ਮੀਟਿੰਗਸ ਹੁੰਦੀਆਂ ਰਹੀਆਂ ਲਗਾਤਾਰ। ਇਹ ਹੈਗਾ ਜਿਹੜੀ ਉਹਨਾਂ ਦੀ ਅਲ ਅਸਕਾ ਮਸਜਿਦ ਹੈਗੀ ਆ ਨਾ, ਉੱਥੇ ਕਿਉਂਕਿ ਦੋਵੇਂ ਤੇ ਰਹੀ ਜਾਂਦੀਆਂ ਨੇ। ਅਲ ਅਸਕਾ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਸਾਂਝਾ ਪੁਆਇੰਟ ਹੈਗਾ, ਉੱਥੇ ਯਹੂਦੀ ਵੀ ਜਾਂਦੇ ਆ ਸਿਜਦਾ ਕਰਨ ਲਈ ਤੇ ਫਲਸਤੀਨੀ ਜਾਂ ਮੁਸਲਿਮ ਵੀ ਜਾਂਦੇ ਹੈਗੇ ਆ। ਜਿਹੜੀਆਂ ਜਿਊਜ਼ ਨੇ ਜਿਹੜੇ ਬਹੁਤ ਹੁੰਦੇ ਥੋੜੀ ਗਿਣਤੀ ਵਿੱਚ, ਉਹ ਲਗਾਤਾਰ ਉੱਥੇ ਪਰੇਡ ਕਰਦੇ ਆ ਜਾ ਕੇ। ਉਹ ਉਹਨਾਂ ਨੂੰ ਮਿਲਟਰੀ ਤੇ ਪੁਲਿਸ ਪ੍ਰੋਟੈਕਸ਼ਨ ਦਿੰਦੀ ਆ। ਸੋ ਜਿਸ ਤਰ੍ਹਾਂ ਆਪਾਂ ਨੇ ਕਿਹਾ ਵੀ ਅਸੀਂ ਆਏ ਆ ਹਿੱਕ ਥਾਪੜ ਕੇ ਵੀ ਤੁਹਾਡੇ ਹਿੱਕ ਤੇ ਮੂੰਗ ਦਲਣਾ, ਸੋ ਇਸ ਤਰ੍ਹਾਂ ਦਾ ਉਹਨਾਂ ਨੂੰ ਲੱਗਿਆ ਵੀ ਇਹ ਸਾਡਾ ਜਿਹੜਾ ਹੈਗਾ ਵੀ ਸਾਡੇ ਧਾਰਮਿਕ ਸਥਾਨ ਤੇ ਜਿਹੜੇ ਰਾਈਟ ਵਿੰਗ ਜਿਊਜ਼ ਨੇ ਉਹ ਆ ਕੇ ਇੱਕ ਤਰ੍ਹਾਂ ਨਾਲ ਉਹਨਾਂ ਦੀ ਬੇਅਦਬੀ ਕਰ ਰਹੇ ਆ। ਸੋ ਇਸ ਜਿਹੜਾ ਟ੍ਰਿਗਰਿੰਗ ਪੁਆਇੰਟ ਤੋਂ ਇਹ ਹੋਇਆ ਕਾਫੀ ਦੇਰ ਪਹਿਲਾਂ। ਦੋ ਫਿਰ ਮੈਨੂੰ ਲੱਗਦਾ ਵੀ ਹਮਾਸ ਵਾਲਿਆਂ ਨੂੰ ਤੇ ਹੋਰ ਜਿਹੜਾ ਮੁਸਲਿਮ ਵਰਲਡ ਆ ਉਹਨੂੰ ਕਿਤੇ ਨਾ ਕਿਤੇ ਲੱਗਦਾ ਵੀ ਸਾਡੇ ਲਈ ਇਹ ਬੇਪਤੀ ਤੇ ਬੇਅਦਬੀ ਵਾਲਾ ਕਾਰਜ ਹੈਗਾ। ਸੋ ਇਹ ਜਿਹੜਾ ਟ੍ਰਿਗਰਿੰਗ ਪੁਆਇੰਟ ਹਮਲੇ ਦਾ ਹੋਇਆ, ਸਾਰਾ ਕੁਝ ਇਹ ਹੈਗਾ ਵੀ ਡਿਪੈਂਡੈਂਟ ਉਹ ਇਜ਼ਰਾਈਲ ਦੇ ਆ ਪਾਣੀ ਲਈ ਵੀ, ਬਿਜਲੀ ਲਈ ਵੀ, ਹੋਰ ਰਿਸੋਰਸਿਸ ਲਈ ਵੀ, ਹਨਾ। ਸੋ ਉਹਦੇ ਚੋਂ ਉਹਨਾਂ ਦੀਆਂ ਥੋੜੀਆਂ ਇੱਕ ਸੁਰੰਗਾਂ ਵਗੈਰੀਆਂ ਹੈਗੀਆਂ ਨੇ ਜਿਹਦੇ ਨਾਲ ਉਹ ਲੈਬਨਾਨ ਨਾਲ ਉਹਨਾਂ ਦਾ ਕੰਟੈਕਟ ਹੈ। ਫਿਰ ਇਜਿਪਟ ਨਾਲ ਵੀ ਥੋੜਾ ਜਿਹਾ ਉਹਨਾਂ ਦਾ ਕੰਟੈਕਟ ਮੰਨਿਆ ਜਾ ਰਿਹਾ ਵੀ ਇਜਿਪਟ ਵੀ ਸੌਫਟ ਕਾਰਨਰ ਰੱਖਦਾ। ਪਿਛਲੇ 2 ਸਾਲਾਂ ਤੋਂ ਫੋਰਨ ਪਾਲਿਸੀ ਦੇ ਜਾਂ ਫੋਰਨ ਅਫੇਅਰਸ ਦੇ ਜਿੰਨੇ ਵੀ ਮੈਗਜ਼ੀਨ ਛਪਦੇ ਆ ਨਾ, ਉਹਨਾਂ ਵਿੱਚ ਇੱਕ ਇਹ ਡਿਬੇਟ ਚੱਲ ਰਹੀ ਹੈ ਕਿ ਵੀ ਜਿਹੜਾ ਅਰਬ ਵਰਲਡ ਆ ਉਹ ਡਿਟੈਚ ਹੋ ਰਿਹਾ ਅਮਰੀਕਨ ਜਿਹੜੀ ਆ ਹੈਜਮਨੀ ਤੋਂ। ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਦਾ ਚੱਲ ਰਿਹਾ ਨਾ ਵੀ ਜਿਹੜਾ ਮਿਡਲ ਈਸਟ ਨੂੰ ਵੈਸਟਰਨ ਜਿਹੜੀ ਹੈਜਮਨੀ ਚੋਂ ਕੱਢਣ ਲਈ ਜਿਹੜੇ ਯਤਨ ਹੋ ਰਹੇ ਆ, ਉਹਦੇ ਵਿੱਚ ਕਤਰ ਆ ਜਿਹੜਾ ਉਹ ਕਾਫੀ ਜ਼ਿਆਦਾ ਸਰਗਰਮੀ ਨਿਭਾ ਰਿਹਾ ਸੀਗਾ। ਸੋ ਕਤਰ ਵਿੱਚ ਜਿਹੜਾ ਬਰੁਕਫੀਲਡਸ ਵੈਸੇ ਤਾਂ ਹੈਗਾ ਅਮਰੀਕਾ ਦਾ ਜਿਹੜਾ ਥਿੰਕ ਟੈਂਕ ਹੈਗਾ। ਚੈਲਟਨਹੈਮ ਤੇ ਬਰੁਕਫੀਲਡਸ ਆ ਜਿਹੜੇ ਅਮਰੀਕਨ ਤੇਰੇ ਥਿੰਕ ਟੈਂਕ ਨੇ, ਪਰ ਬਰੁਕਫੀਲਡਸ ਦੀ ਕਤਰ ਵਿੱਚ ਇੱਕ ਬ੍ਰਾਂਚ ਹੈਗੀ ਆ, ਹਨਾ। ਵੀ ਅਰਬ ਵਰਲਡ ਲਈ ਹਲੇ ਅਮਰੀਕਨ ਇਨਫਲੂਐਂਸ ਤੋਂ ਦੂਰ ਆਉਣਾ ਜਾਂ ਬਾਹਰ ਆਉਣਾ ਕਾਫੀ ਦੂਰ ਦੀਆਂ ਗੱਲਾਂ ਨੇ। ਹਾਲੇ ਵੀ ਉਹਨਾਂ ਦੀ ਆਥੈਂਟਿਸਿਟੀ ਆ ਜਿਹੜੀ ਅਮਰੀਕਨ ਵਰਲਡ ਦੀ ਜਾਂ ਅਮਰੀਕਨ ਆਰਡਰ ਦੀ ਜਿਹੜੀ ਆਥੈਂਟਿਸਿਟੀ ਆ ਉਹ ਹਾਲੇ ਪਰਸਿਸਟ ਰਹੂਗੀ। ਸੋ ਅਰਬ ਵਰਲਡ ਨੂੰ ਬਹੁਤ ਜ਼ਿਆਦਾ ਯਤਨ ਕਰਨੇ ਪੈਣਗੇ, ਉਹਨਾਂ ਨੂੰ ਆਪਣੀਆਂ ਸੰਸਥਾਵਾਂ ਉਸਾਰਨੀਆਂ ਪੈਣਗੀਆਂ ਤੇ ਆਪਣੇ ਜਿਹੜੇ ਐਟੀਕੇਟਸ ਆ ਉਹਨਾਂ ਨੂੰ ਨਵੀਂ ਟ੍ਰੈਂਡ ਸੈਟਿੰਗ ਦੇਣੀ ਪਊਗੀ। ਹਾਂਜੀ, ਰੂਸ ਦਾ ਤਾਂ ਜਿਹੜਾ ਹੈਗਾ ਵੀ ਰੂਸ ਤਾਂ ਇਹਨੂੰ ਮੌਕੇ ਦੇ ਤੌਰ ਤੇ ਵਰਤ ਰਿਹਾ, ਉਹ ਬਿਗ ਪਲੇਅਰ ਦੇ ਤੌਰ ਤੇ ਨਹੀਂ ਆ ਰਿਹਾ। ਸੋ ਰੂਸ ਬਿਗ ਪਲੇਅਰ ਦੇ ਕਿਉਂਕਿ ਉਹ ਯੂਕਰੇਨ ਚ ਉਹਦਾ ਇੰਨਾ ਜ਼ਿਆਦਾ ਉਹ ਹੈਗਾ ਭੱਠਾ ਬੈਠ ਗਿਆ ਹੋਇਆ ਨਾ। ਸੋ ਉਸ ਜੰਗ ਨੇ ਉਹਨੂੰ ਆਰਥਿਕ ਤੌਰ ਤੇ ਔਰ ਪੋਲੀਟੀਕਲੀ ਉਹ ਕਾਫੀ ਕਮਜ਼ੋਰ ਹੋ ਗਿਆ ਸੀ। ਪਰ ਚੀਨ ਆ ਜਿਹੜਾ ਚੀਨ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਡਿਪਲੋਮੈਟਿਕਲੀ ਗੇਮ ਖੇਡ ਰਿਹਾ। ਤੁਸੀਂ ਦੇਖੋ ਜਿਸ ਦਿਨ 7 ਨੂੰ ਹੀ ਹਮਲਾ ਹੁੰਦਾ ਤਾਂ ਜਿਹੜੇ ਜੀ ਜਿਨਪਿੰਗ ਹੈਗੇ ਆ ਚੀਨ ਦੇ ਰਾਸ਼ਟਰਪਤੀ, ਉਹ ਖਾਮੋਸ਼ੀ ਧਾਰਨ ਕਰ ਲੈਂਦੇ ਆ। ਸੋ ਮਿਡਲ ਈਸਟ ਵਿੱਚ ਜੇ ਅਸ਼ਾਂਤੀ ਫੈਲਦੀ ਹੈ, ਚਾਹੇ ਉਹ ਫਲਸਤੀਨ ਦੇ ਸੰਦਰਭ ਚ ਹੋਵੇ, ਚਾਹੇ ਯਮਨ ਦੇ, ਸਾਊਦੀ ਅਰਬ ਦੇ, ਪੂਰੇ ਮਿਡਲ ਈਸਟ ਵਿੱਚ ਸ਼ਾਂਤੀ ਰਹਿਣੀ ਹੈ ਜਿਹੜੀ ਉਹ ਚਾਈਨਾ ਦੇ ਹਿੱਤ ਵਿੱਚ ਜਾਂਦੀ ਹੈ। ਸੋ ਅਮਰੀਕਾ ਦੀ ਇਹ ਫੀਲਿੰਗ ਹੈ ਵੀ ਬ੍ਰਿਕਸ ਆ ਜਿਹੜਾ ਕੱਲਾ ਇਕਨੋਮਿਕ ਫਰੰਟ ਨਹੀਂ ਹੈਗਾ, ਇਟ ਇਜ਼ ਗੋਇੰਗ ਟੂ ਬੀ ਅਨਦਰ ਨੈਟੋ। ਨੈਟੋ ਦੇ ਮੁਕਾਬਲੇ ਤੇ ਇੱਕ ਹੋਰ ਨੈਟੋ ਕ੍ਰੀਏਟ ਹੋ ਰਹੀ ਹੈ ਏਸ਼ੀਆ ਵਿੱਚ ਨਾ। ਸੋ ਉਹ ਨਹੀਂ ਹੋਣ ਦੇਣਗੇ, ਹਨਾ। ਸਿੱਖੋ ਵੀ ਸਿੱਖਾਂ ਨੂੰ ਜਿਹੜਾ ਹੁੰਦਾ ਵੀ ਹਰੇਕ ਕੌਮ ਦੇ ਆਪਣੇ ਕੌਮੀ ਹਿੱਤ ਹੁੰਦੇ ਆ। ਸੋ ਕੌਮ ਨੂੰ ਜਦੋਂ ਕੌਮ ਦੇ ਦਾਨਿਸ਼ਵਰਾਂ ਨੇ ਕੋਈ ਗੱਲ ਕਿਸੇ ਮੌਕੇ ਤੇ ਆ ਕੇ ਕੋਈ ਸਟੇਟਮੈਂਟਸ਼ਿਪ ਦਿਖਾਉਣੀ ਹੁੰਦੀ ਆ, ਉਹ ਆਪਣੀ ਕੌਮ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਦਿਖਾਉਣੀ ਹੁੰਦੀ ਆ। ਇਹ ਹੁਣ ਜਿਹੜੇ ਕੌਮ ਦੇ ਦਾਨਿਸ਼ਵਰ ਨੇ ਉਹ ਇਹ ਫੈਸਲਾ ਕਰਨ ਵੀ ਉਹਨਾਂ ਨੇ ਕੌਮ ਦੇ ਹਿੱਤਾਂ ਦੇ ਸੰਦਰਭ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲੈਣੇ ਆ। ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਅੱਜ ਦਾ ਵਿਸ਼ੇਸ਼ ਤੌਰ ਦੇ ਉੱਤੇ ਲੈ ਕੇ ਹਾਜ਼ਰ ਹੋਏ ਹਾਂ। ਗੱਲਬਾਤ ਆਪਾਂ ਕਰਾਂਗੇ ਜਰਨਲਿਸਟ ਅਵਤਾਰ ਸਿੰਘ ਜੀ ਜੋ ਕਿ UK ਬੇਸ ਨੇ। ਇਹ ਆਪਾਂ ਥੋੜ੍ਹੇ ਦਿਨ ਪਹਿਲਾਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਸੀ। ਜੋ ਭਾਰਤ ਅਤੇ ਕੈਨੇਡੀਅਨ ਮਸਲਾ ਬਣਿਆ ਸੀ, ਵਿਵਾਦ ਬਣਿਆ ਸੀਗਾ, ਉਹ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਗੱਲਬਾਤ ਕਰਨ ਦੀ ਉਹਨਾਂ ਦੇ ਨਾਲ ਗੱਲ ਕੀਤੀ ਸੀ। ਅਤੇ ਆਓ ਇੱਕ ਵਾਰੀ ਫਿਰ ਜੀ ਆਇਆਂ ਨੂੰ ਆਖਦੇ ਹਾਂ। ਅਵਤਾਰ ਸਿੰਘ ਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਿਛਲੀ ਵਾਰ ਗੱਲ ਕਰਨ ਤੋਂ ਲੈ ਕੇ ਹੁਣ ਤੱਕ ਅਵਤਾਰ ਸਿੰਘ ਜੀ ਕਾਫੀ ਕੁਛ ਦੁਨੀਆ ਦੇ ਵਿੱਚ ਫਿਰ ਬਦਲਾਵ ਜਿਹੜਾ ਉਹ ਆਪਾਂ ਦੇਖਿਆ ਆ। ਤਕਰੀਬਨ 10-12 ਦਿਨ ਹੋਏ ਆ ਜਿਹੜੀ ਹਮਾਸ ਅਤੇ ਇਜ਼ਰਾਈਲ ਦੇ ਦਰਮਿਆਨ ਜਿਹੜਾ ਕੌਨਫਲਿਕਟ ਆ ਉਹ ਛਿੜ ਗਿਆ। ਫਲਸਤੀਨ ਦਾ ਜਿਹੜਾ ਇਲਾਕਾ ਆ ਵੈਸਟ ਬੈਂਕ ਗਾਜ਼ਾ ਪੱਟੀ ਦੇ ਵਿੱਚ ਵੰਡਿਆ ਹੋਇਆ ਆ। ਇਹ ਜਿਹੜਾ ਮਸਲਾ ਬਣਿਆ ਗਾਜ਼ਾ ਪੱਟੀ ਦੇ ਵਿੱਚ, ਜਿਹੜਾ ਹਮਾਸ ਆ ਜਿੱਥੇ ਉਹਨਾਂ ਦੀ ਮੈਜੋਰਟੀ ਆ, ਜੋ ਚਿਰ ਤੋਂ ਉੱਥੇ ਉਹ ਹੈਗੇ ਨੇ, ਉਹਨਾਂ ਦਾ ਅਤੇ ਇਜ਼ਰਾਈਲੀ ਜਿਹੜੇ ਆ ਉਹਦੇ ਦਰਮਿਆਨ 7 ਤਰੀਕ ਨੂੰ ਹਮਾਸ ਦਾ ਜਿਹੜੇ ਫੈਲਸਤੀਨੀ ਹਮਾਸ ਆ ਜਥੇਬੰਦੀ ਜਿਹੜੀ ਆ ਉਹਨਾਂ ਦੇ ਦੁਆਰਾ ਹਮਲਾ ਕੀਤਾ ਜਾਂਦਾ ਆ ਇਜ਼ਰਾਈਲ ਦੇ ਉੱਤੇ।
ਤੁਹਾਨੂੰ ਕੀ ਲੱਗਦਾ ਆ, ਜੇ ਸਿੱਧੀ ਆਪਾਂ ਇਸ ਗੱਲ ਦੇ ਉੱਤੇ ਆਈਏ ਵੀ ਫੈਲਸਤੀਨੀ ਜਥੇਬੰਦੀ ਹਮਾਸ ਨੇ ਐਡਾ ਵੱਡਾ ਹਮਲਾ ਇਜ਼ਰਾਈਲ ਦੇ ਉੱਤੇ ਕਰਨ ਦਾ ਕੀ ਕਾਰਨ ਆ, ਕੀ ਤੁਸੀਂ ਕੀ ਮੰਨਦੇ, ਕੀ ਕਾਰਨ ਮੰਨਦੇ ਹੋ ਇਸ ਦੇ ਹਮਲਾ ਕਰਨ ਦੇ? ਹਾਂਜੀ, ਇੱਕ ਤਾਂ ਜਿਹੜਾ ਹਮਲਾ ਹੋਇਆ ਬਹੁਤ ਡੇਅਰਿੰਗ ਸੀ, ਜਿੱਦਾਂ ਇਹ ਐਕਸਪੈਕਟੇਸ਼ਨ ਤੋਂ ਬਾਹਰ ਦੀ ਗੱਲ ਸੀਗੀ, ਕਿਉਂਕਿ ਇਜ਼ਰਾਈਲ ਦਾ ਜਿਹੜਾ ਡਿਫੈਂਸ ਸਿਸਟਮ ਹੈਗਾ ਆਮ ਤੌਰ ਤੇ ਸਾਰੇ ਨਿਊਜ਼ਪੇਪਰ 'ਚ ਹੀ ਆ ਰਿਹਾ ਵੀ ਉਹਦਾ ਜਿਹੜਾ 에ਅਰ ਡੋਮ ਸਿਸਟਮ ਹੈਗਾ ਤੇ ਹੋਰ ਸਿਸਟਮ ਨੇ ਉਹ ਇੰਨੇ ਜ਼ਿਆਦਾ ਪ੍ਰੋਟੈਕਟਿਵ ਨੇ ਵੀ ਉਹ ਇਹ ਹਮਲਾ ਬੜਾ ਅਣਕਿਆਸੇ ਅਣਚਿਤਵਿਆ। ਤੁਸੀਂ ਦੇਖੋ ਸਾਰੇ ਪਾਸਿਓਂ ਵੀ ਬਲਡੋਜ਼ਰ ਲੈ ਕੇ ਉਹਨਾਂ ਨੇ ਉਹ ਤਾਰਾਂ ਢਾਹ ਦਿੱਤੀਆਂ ਤੇ ਪੈਰਾਗਲਾਈਡਰਸ ਰਾਹੀਂ ਆ ਕੇ ਉਹਨਾਂ ਨੇ ਜਿਸ ਤਰ੍ਹਾਂ ਸ਼ੁਰੂ ਕਰਿਆ, ਪੈਰਾਗਲਾਈਡਰਸ ਰਾਹੀਂ ਉਹਨਾਂ ਨੇ ਹਵਾਈ ਜਿਹੜੀ ਫਾਇਰਿੰਗ ਸ਼ੁਰੂ ਕਰੀ ਤੇ ਇਵਨ ਪਾਣੀ ਰਸਤਿਓਂ ਵੀ ਆਏ। ਉਸ ਤੋਂ ਬਾਅਦ ਜਿਹੜਾ ਇੰਟਰਨੈਸ਼ਨਲ ਮੀਡੀਆ 'ਚ ਖਬਰਾਂ ਛਪੀਆਂ ਨੇ ਵੀ ਇਹ ਇੱਕਦਮ ਇਹ ਅਚੰਭਾਜਨਕ ਨਹੀਂ ਸੀ, ਵੀ ਕਾਫੀ ਦੇਰ ਤੋਂ ਪਲੈਨਿੰਗ ਸੀ। ਹੁਣ ਮੇਰੇ ਖਿਆਲ ਵਾਲ ਸਟਰੀਟ ਜਰਨਲ ਨੇ ਸਟੋਰੀ ਲਾਈ ਹੈਗੀ ਆ ਵੀ ਬੈਰੂਤ ਵਿੱਚ ਤੇ ਹੋਰ ਥਾਵਾਂ ਤੇ ਜਿਹੜੀ ਹੈਗੀ ਆ ਇਹਨਾਂ ਦੀ ਮੀਟਿੰਗਸ ਹੁੰਦੀਆਂ ਰਹੀਆਂ ਲਗਾਤਾਰ ਤੇ ਉਹਨੂੰ ਆਰਗੇਨਾਈਜ਼ ਕਰਦੇ ਰਹੇ। ਸੋ ਇਹ ਕਾਫੀ ਆਰਗੇਨਾਈਜ਼ਡ ਜਿਹੜਾ ਅਟੈਕ ਆ, ਕਾਫੀ ਜ਼ਿਆਦਾ ਉਹਨੇ ਇਜ਼ਰਾਈਲ ਨੂੰ ਵੀ ਇੱਕ ਤਰ੍ਹਾਂ ਨਾਲ ਤੇ ਇੰਟਰਨੈਸ਼ਨਲ ਕਮਿਊਨਿਟੀ ਨੂੰ, ਖਾਸ ਕਰਕੇ ਅਮਰੀਕਾ ਤੇ ਹੋਰ ਵੈਸਟਰਨ ਪਾਵਰਸ ਨੂੰ ਇੱਕ ਵੱਡੇ ਅਚੰਭੇ ਵਿੱਚ ਪਾ ਦਿੱਤਾ ਵੀ ਇਹ ਹੋ ਕੀ ਗਿਆ। ਇਸ ਤਰ੍ਹਾਂ ਦੀ ਉਹ ਕਿਆਸ ਰਾਈ ਨਹੀਂ ਸੀ ਕਰਦੇ। ਹੁਣ ਜਿਹੜਾ ਤੁਹਾਡਾ ਦੂਜਾ ਵੱਡਾ ਸਵਾਲ ਹੈਗਾ ਵੀ ਇਹ ਕਿਉਂ ਹੋਇਆ, ਇਹਦੇ ਦੋ ਵੱਡੇ ਕਾਰਨ ਨੇ, ਕਿਉਂਕਿ ਜਦੋਂ ਵੀ ਜੰਗਾਂ ਜਾਂ ਕੋਈ ਇਸ ਤਰ੍ਹਾਂ ਦੇ ਹਮਲੇ ਹੁੰਦੇ ਆ ਉਹ ਦੋ ਕਾਰਨ ਹੁੰਦੇ ਆ। ਇੱਕ ਤਾਂ ਜਿਹੜਾ ਲੌਂਗ ਔਨਗੋਇੰਗ ਕਨਫਲਿਕਟ ਹੁੰਦਾ ਹਨਾ, ਬਿਲਕੁਲ ਉਹ ਲਗਾਤਾਰ ਰੂਟ ਕਾਜ਼ ਆ ਜਿਹੜਾ ਉਹ ਹੁੰਦਾ। ਇੱਕ ਹੁੰਦਾ ਵੀ ਕੋਈ ਟ੍ਰਿਗਰਿੰਗ ਪੁਆਇੰਟ ਆ ਜਿਹੜਾ ਆ ਜਾਂਦਾ ਹੈਗਾ ਕਿਸੇ ਮੌਕੇ ਤੇ ਆ ਕੇ ਜੰਗ ਨੂੰ ਛੇੜਨ ਲਈ, ਇੱਕ ਟ੍ਰਿਗਰ ਪੁਆਇੰਟ ਆ ਜਿਹੜਾ ਉਹ ਆ ਜਾਂਦਾ ਹੈਗਾ। ਸੋ ਲੌਂਗ ਔਨਗੋਇੰਗ ਪ੍ਰੋਸੈਸ ਦਾ ਤਾਂ ਆਪਾਂ ਨੂੰ ਪਤਾ ਹੈ ਕਿ ਵੀ ਫਲਸਤੀਨ ਤੇ ਇਜ਼ਰਾਈਲ ਦੇ ਜਿਹੜਾ ਕੌਨਫਲਿਕਟ ਆ ਉਹਦੇ ਵਿੱਚ ਫਲਸਤੀਨੀ ਇਹ ਕਹਿ ਰਹੇ ਆ ਵੀ ਸਾਡੀ ਜਿਹੜੀ ਧਰਤੀ ਤੇ ਇਜ਼ਰਾਈਲ ਨੇ ਕਬਜ਼ਾ ਕੀਤਾ ਹੋਇਆ ਤੇ ਉਹ ਲਗਾਤਾਰ ਜਿਹੜੀਆਂ ਸੈਟਲਮੈਂਟਸ ਨੇ ਉਹ ਲਗਾਤਾਰ ਵਧਾਉਂਦੇ ਜਾ ਰਹੇ ਆ ਤੇ ਇੰਟਰਨੈਸ਼ਨਲ ਕਮਿਊਨਿਟੀ ਆ ਜਿਹੜੀ ਉਹਦੇ ਖਿਲਾਫ ਕੋਈ ਇਸ ਤਰ੍ਹਾਂ ਦੀਆਂ ਪਾਬੰਦੀਆਂ ਨਹੀਂ ਲਾਉਂਦੀ ਔਰ ਲਗਾਤਾਰ ਉਹਨਾਂ ਦੀ ਆਬਾਦੀ ਆ ਜਿਹੜੀ ਗਾਜ਼ਾ ਤੇ ਦੂਸਰਾ ਵੈਸਟ ਬੈਂਕ ਵਾਲੇ ਪਾਸੇ ਵੱਧਦੀ ਜਾ ਰਹੀ ਹੈਗੀ ਆ। ਸੋ ਇਹ ਤਾਂ ਜਿਹੜਾ ਇੱਕ ਤਰ੍ਹਾਂ ਨਾਲ 50 ਸਾਲਾਂ ਤੋਂ ਉਹ ਕੌਨਫਲਿਕਟ ਆ 75 ਸਾਲ ਤੋਂ ਚੱਲ ਰਿਹਾ, 1948 ਤੋਂ ਬਾਅਦ ਹੀ ਲਗਾਤਾਰ ਚੱਲ ਰਿਹਾ। ਉਹਦੇ ਚੋਂ ਪਹਿਲਾ ਨਕਬਾ ਸੀਗਾ, ਪਹਿਲਾ ਨਕਬਾ, ਇਹਨੂੰ ਜੰਗ ਨੂੰ ਉਹ ਨਕਬਾ ਕਹਿੰਦੇ ਨੇ। ਸੋ ਪਹਿਲੇ ਨਕਬੇ 'ਚ ਵੀ ਇਸ ਤਰ੍ਹਾਂ ਦੀ ਬਹੁਤ ਵੱਡਾ ਜਿਹੜੀ ਖੂਨ ਖਰਾਬਾ ਹੋਇਆ ਸੀ। ਸੋ ਜਿਹੜਾ ਦੂਜਾ ਟ੍ਰਿਗਰ ਪੁਆਇੰਟ ਇਹ ਹੋਇਆ ਵੀ ਜਿਹੜੇ ਯਹੂਦੀਆਂ ਚੋਂ ਇੱਕ ਜਿਹੜਾ ਜ਼ੀਓਨਿਸਟ ਪੀਪਲ ਹੈਗੇ ਨੇ ਜਿਹੜੇ ਪੋਲੀਟੀਕਲੀ ਮੋਟੀਵੇਟਡ ਆ ਔਰ ਜੰਗਬਾਜ਼ ਕਿਸਮ ਦਾ ਇੱਕ ਧੜਾ ਜਿਹੜਾ ਪੈਦਾ ਹੋਇਆ, ਉਹ ਜੰਗਬਾਜ਼ ਧੜਾ ਜਿਹੜਾ ਇਹ ਹੈਗਾ, ਜਿਹੜੀ ਉਹਨਾਂ ਦੀ ਅਲ ਅਸਕਾ ਮਸਜਿਦ ਹੈਗੀ ਆ ਨਾ ਉੱਥੇ, ਕਿਉਂਕਿ ਦੋਵੇਂ ਤੇ ਰਹੀ ਜਾਂਦੀਆਂ ਨੇ। ਅਲ ਅਸਕਾ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਸਾਂਝਾ ਪੁਆਇੰਟ ਹੈਗਾ, ਉੱਥੇ ਯਹੂਦੀ ਵੀ ਜਾਂਦੇ ਆ ਸਿਜਦਾ ਕਰਨ ਲਈ ਤੇ ਫਲਸਤੀਨੀ ਜਾਂ ਮੁਸਲਿਮ ਵੀ ਜਾਂਦੇ ਹੈਗੇ ਆ, ਮੇਨਲੀ ਫਲਸਤੀਨੀ ਜਾਂਦੇ ਹੈਗੇ ਆ। ਸੋ ਅਲ ਅਸਕਾ ਮਸਜਿਦ ਵਿੱਚ ਜਿਹੜੀਆਂ ਰਾਈਟ ਵਿੰਗ ਜਿਹੜੀਆਂ ਜਿਊਜ਼ ਨੇ ਜਿਹੜੇ ਬਹੁਤ ਹੁੰਦੇ ਥੋੜੀ ਗਿਣਤੀ ਵਿੱਚ, ਉਹ ਲਗਾਤਾਰ ਉੱਥੇ ਪਰੇਡ ਕਰਦੇ ਆ ਜਾ ਕੇ। ਉਹ ਉਹਨਾਂ ਨੂੰ ਮਿਲਟਰੀ ਤੇ ਪੁਲਿਸ ਪ੍ਰੋਟੈਕਸ਼ਨ ਦਿੰਦੀ ਆ। ਸੋ ਜਿਸ ਤਰ੍ਹਾਂ ਆਪਾਂ ਨੇ ਕਿਹਾ ਵੀ ਅਸੀਂ ਆਏ ਆ ਹਿੱਕ ਥਾਪੜ ਕੇ ਵੀ ਤੁਹਾਡੀ ਹਿੱਕ ਤੇ ਮੂੰਗ ਦਲਣਾ, ਸੋ ਇਸ ਤਰ੍ਹਾਂ ਦਾ ਉਹਨਾਂ ਨੂੰ ਲੱਗਿਆ ਵੀ ਇਹ ਸਾਡਾ ਜਿਹੜਾ ਹੈਗਾ ਵੀ ਸਾਡੇ ਧਾਰਮਿਕ ਸਥਾਨ ਤੇ ਜਿਹੜੇ ਰਾਈਟ ਵਿੰਗ ਜਿਊਜ਼ ਨੇ ਉਹ ਆ ਕੇ ਇੱਕ ਤਰ੍ਹਾਂ ਨਾਲ ਉਹਨਾਂ ਦੀ ਬੇਅਦਬੀ ਕਰ ਰਹੇ ਆ। ਸੋ ਇਸ ਜਿਹੜਾ ਟ੍ਰਿਗਰਿੰਗ ਪੁਆਇੰਟ ਤੋਂ ਇਹ ਹੋਇਆ ਕਾਫੀ ਦੇਰ ਪਹਿਲਾਂ, 2-3 ਮਹੀਨਿਆਂ ਤੋਂ ਚੱਲ ਰਿਹਾ, 3-4 ਜਾਂ 6 ਮਹੀਨਿਆਂ ਤੋਂ ਇਹ ਚੱਲ ਰਿਹਾ। ਲਗਾਤਾਰ ਉਹਨਾਂ ਦੇ ਜਿਹੜੇ ਜਥੇ ਹੈਗੇ ਉਹ ਜਾਂਦੇ ਹੈਗੇ ਅਲ ਅਸਕਾ ਮਸਜਿਦ ਵਿੱਚ, ਤੇ ਉਹ ਫਿਰ ਮੈਨੂੰ ਲੱਗਦਾ ਵੀ ਹਮਾਸ ਵਾਲਿਆਂ ਨੂੰ ਤੇ ਹੋਰ ਜਿਹੜਾ ਮੁਸਲਿਮ ਵਰਲਡ ਆ ਉਹਨੂੰ ਕਿਤੇ ਨਾ ਕਿਤੇ ਲੱਗਦਾ ਵੀ ਸਾਡੇ ਲਈ ਇਹ ਬੇਪਤੀ ਤੇ ਬੇਅਦਬੀ ਵਾਲਾ ਕਾਰਜ ਹੈਗਾ। ਸੋ ਇਹ ਜਿਹੜਾ ਟ੍ਰਿਗਰਿੰਗ ਪੁਆਇੰਟ ਹਮਲੇ ਦਾ ਹੋਇਆ ਉਹ ਹੋਇਆ ਜਿਹੜਾ ਅਲ ਅਸਕਾ ਮਸਜਿਦ ਵਿੱਚ ਉਹਨਾਂ ਦੀ ਬੇਅਦਬੀ ਕਰਨ ਦਾ ਕਾਰਜ ਹੈ। ਪਰ ਔਨਗੋਇੰਗ ਜਿਹੜਾ ਹੈਗਾ ਲਗਾਤਾਰ ਉਹ ਜਿਹੜੀਆਂ ਸੈਟਲਮੈਂਟਸ ਨੂੰ ਤੇ ਉਹਨਾਂ ਦੀ ਧਰਤੀ ਨੂੰ ਜਿਹੜਾ ਉਹਦੇ ਧਰਤੀ ਤੇ ਹੀ ਬਗਾਨੇ ਕੀਤਾ ਜਾ ਰਿਹਾ। ਸੋ ਉਹਦਾ ਇਹ ਆਸਪੈਕਟ ਸਾਹਮਣੇ ਆ ਰਿਹਾ ਹੈਗਾ। ਕੀ ਇਹਦੇ ਵਿੱਚ ਅਵਤਾਰ ਸਿੰਘ ਜੀ ਤੁਸੀਂ ਇਹ ਵੀ ਮੰਨਦੇ ਆ ਇੱਕ ਇਹ ਵੀ ਪੁਆਇੰਟ ਆਫ ਵਿਊ ਤੋਂ ਇਹਨੂੰ ਦੇਖਿਆ ਜਾ ਸਕਦਾ ਵੀ ਜਿੱਦਾਂ ਸਾਊਦੀ ਈਰਾਨ ਦੇ ਲਾਗੇ ਹੋਣਾ, ਇਜ਼ਰਾਈਲ ਦਾ ਵੀ ਸਾਊਦੀ ਦੇ ਨਾਲ ਜਿਹੜਾ ਉਹ ਖੋਲ੍ਹਣਾ, ਅਰਬ ਮੁਲਕਾਂ ਦਾ ਇਜ਼ਰਾਈਲ ਦੇ ਵੱਲ ਨੂੰ ਜਿਹੜਾ ਸੌਫਟ ਸਟੈਂਡ ਹੋਣਾ, ਕੀ ਤੁਹਾਨੂੰ ਲੱਗਦਾ ਵੀ ਇਹ ਵੀ ਸੋਚਦੇ ਹੋਣਗੇ ਵੀ ਇਹ ਜਥੇਬੰਦੀ ਯਾਰ ਬਾਕੀਆਂ ਨੇ ਤਾਂ ਹੱਥ ਖੜੇ ਕਰਦੇ ਵੀ ਹੁਣ ਸਾਨੂੰ ਹੀ ਕੁਝ ਕਰਨਾ ਪੈਣਾ? ਹਾਂਜੀ, ਫਿਰ ਹੁਣ ਉਹਨਾਂ ਦਾ ਇੱਕ ਤਰ੍ਹਾਂ ਨਾਲ ਉਹ ਆਪ 16 ਸਾਲਾਂ ਤੋਂ ਕਲੋਜ਼ਡ ਰਹਿ ਰਹੇ ਆ। 16 ਸਾਲ ਪਹਿਲਾਂ ਉੱਥੇ ਚੋਣਾਂ ਹੋਈਆਂ ਸੀ ਜਦੋਂ ਹਮਾਸ ਹੈ ਜਿਹੜੀ ਉਹ ਸੱਤਾ ਵਿੱਚ ਆਈ ਸੀ, ਪਰ ਕਿਉਂਕਿ ਸਾਰਾ ਕੁਛ ਇਹ ਹੈਗਾ ਵੀ ਡਿਪੈਂਡੈਂਟ ਉਹ ਇਜ਼ਰਾਈਲ ਦੇ ਆ, ਪਾਣੀ ਲਈ ਵੀ, ਬਿਜਲੀ ਲਈ ਵੀ, ਹੋਰ ਰਿਸੋਰਸਿਸ ਲਈ ਵੀ, ਹਨਾ। ਸੋ ਉਹਦੇ ਚੋਂ ਉਹਨਾਂ ਦੀਆਂ ਥੋੜੀਆਂ ਇੱਕ ਸੁਰੰਗਾਂ ਵਗੈਰੀਆਂ ਹੈਗੀਆਂ ਨੇ ਜਿਹਦੇ ਨਾਲ ਉਹ ਲੈਬਨਾਨ ਨਾਲ ਉਹਨਾਂ ਦਾ ਕੰਟੈਕਟ ਹੈ। ਫਿਰ ਇਜਿਪਟ ਨਾਲ ਵੀ ਥੋੜਾ ਜਿਹਾ ਉਹਨਾਂ ਦਾ ਕੰਟੈਕਟ ਮੰਨਿਆ ਜਾ ਰਿਹਾ ਵੀ ਇਜਿਪਟ ਵੀ ਸੌਫਟ ਕਾਰਨਰ ਰੱਖਦਾ ਜਿਸ ਤਰ੍ਹਾਂ ਹਮਾਸ ਲਈ, ਹਨਾ। ਸੋ ਇਜਿਪਟ ਤੇ ਹਿਜ਼ਬੁੱਲਾ ਜਿਹੜੇ ਲੈਬਨਾਨ ਦੇ ਉਹ ਸੌਫਟ ਕਾਰਨਰ ਆ ਜਿਹੜੇ ਉਹ ਹਮਾਸ ਲਈ ਰੱਖਦੇ ਆ। ਸੋ ਇਹਨਾਂ ਦੀਆਂ
ਹੁਣ ਜਦੋਂ ਕਿ ਤੁਹਾਡਾ ਦੂਜਾ ਜਿਹੜਾ ਇਹ ਸਵਾਲ ਹੈਗਾ ਵੀ ਵੈਸਟਰਨ ਵਰਲਡ ਨਾਲ ਜਿਹੜੇ ਅਰਬ ਵਰਲਡ ਦੇ ਇੱਕ ਚੰਗੇ ਰਿਲੇਸ਼ਨ ਆ, ਖਾਸ ਕਰਕੇ ਇਜ਼ਰਾਈਲ ਨਾਲ ਵੀ ਜਿਹੜੇ ਗੋ ਥਰੂ ਹੋ ਰਹੇ ਹੈਗੇ ਆ, ਉਸ ਸੰਦਰਭ ਚੋਂ ਇਹ ਗੱਲ ਤੁਹਾਡੀ ਠੀਕ ਆ ਵੀ ਕੋਈ ਨਾ ਕੋਈ ਇੱਕ ਧਿਰ ਜਿਹੜੀ ਹੈ ਅਜਿਹੀ ਹੁੰਦੀ ਆ ਜਿਹੜੀ ਥੋੜੀ ਜਿਹੀ ਜ਼ਿਆਦਾ ਤਿੱਖੀ ਹੁੰਦੀ ਆ। ਸੋ ਉਸ ਤਿੱਖੇਪਣ 'ਚ ਜਿਹੜਾ ਇਹ ਹਮਲਾ ਸਾਹਮਣੇ ਆਇਆ, ਉਹਨਾਂ ਨੂੰ ਲੱਗਿਆ ਵੀ ਬਾਕੀ ਜਿਹੜਾ ਮੁਸਲਿਮ ਵਰਲਡ ਹੈਗਾ ਉਹ ਇੱਕ ਤਰ੍ਹਾਂ ਨਾਲ ਵੈਸਟਰਨ ਵਰਲਡ ਦੀ ਹਮਾਇਤ ਵਿੱਚ ਆ। ਉਹਨਾਂ ਦਾ ਜਿਹੜਾ ਇਜ਼ਰਾਈਲ ਦਾ, ਖਾਸ ਕਰਕੇ ਇਜ਼ਰਾਈਲ ਤੇ ਅਮਰੀਕਾ ਦਾ ਜਿਹੜਾ ਪੋਲੀਟੀਕਲ ਕਲਾਊਟ ਆ ਜੋ ਇੰਨਾ ਵੱਧ ਰਿਹਾ ਹੋਇਆ ਹੈਗਾ ਨਾ, ਸੋ ਇਸ ਸੰਦਰਭ ਚੋਂ ਹੁਣ ਇਹ ਗੱਲਾਂ ਸਾਹਮਣੇ ਆ ਰਹੀਆਂ। ਤੁਸੀਂ ਦੇਖੋ ਵੀ ਹੁਣ ਇਸ ਹਮਲੇ ਤੋਂ ਬਾਅਦ ਜਿਹੜੀ ਪੋਲਿਟਿਕਸ ਸਾਹਮਣੇ ਆਈ ਆ, ਉਸ ਪੋਲਿਟਿਕਸ ਨੇ ਇਹ ਗੱਲ ਸਾਹਮਣੇ ਲਿਆ ਦਿੱਤੀ ਹੈਗੀ ਆ। ਪਿਛਲੇ 2 ਸਾਲਾਂ ਤੋਂ ਫੋਰਨ ਪਾਲਿਸੀ ਦੇ ਜਾਂ ਫੋਰਨ ਅਫੇਅਰਸ ਦੇ ਜਿੰਨੇ ਵੀ ਮੈਗਜ਼ੀਨ ਛਪਦੇ ਆ ਨਾ, ਉਹਨਾਂ ਵਿੱਚ ਇੱਕ ਇਹ ਡਿਬੇਟ ਚੱਲ ਰਹੀ ਹੈ ਕਿ ਵੀ ਜਿਹੜਾ ਅਰਬ ਵਰਲਡ ਆ ਉਹ ਡਿਟੈਚ ਹੋ ਰਿਹਾ ਅਮਰੀਕਨ ਜਿਹੜੀ ਆ ਹੈਜਮਨੀ ਤੋਂ, ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਦਾ ਚੱਲ ਰਿਹਾ ਨਾ। ਸੋ ਵੀ ਉਹ ਲਗਾਤਾਰ ਇਹ ਨਿਊ ਵਰਲਡ ਆਰਡਰ ਵਿੱਚ ਜਿਹੜਾ ਅਰਬ ਵਰਲਡ ਹੈਗਾ ਉਹ ਬਿਯੋਂਡ ਅਮਰੀਕਨ ਜਿਹੜਾ ਇਨਫਲੂਐਂਸ ਆ ਉਹ ਗਰੋ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਲਗਾਤਾਰ ਇਹ ਡਿਬੇਟ ਚੱਲ ਰਹੀ ਸੀ ਵੀ ਵਾਟ ਵੁੱਡ ਦੇ ਡੂ economically and politically after this ਜਿਹੜਾ ਨਿਊ ਵਰਲਡ ਆਰਡਰ ਇਮਰਜ ਹੋ ਰਿਹਾ ਤੇ ਮਿਡਲ ਈਸਟ ਦਾ ਨਾ ਜਿਹੜਾ ਨਿਊ ਵਰਲਡ ਆਰਡਰ ਇਮਰਜ ਹੋ ਰਿਹਾ। ਪਰ ਇਸ ਹਮਲੇ ਵਿੱਚ ਅਮਰੀਕਾ ਦਾ ਤੇ ਇਜ਼ਰਾਈਲ ਦਾ ਜਿਸ ਕਿਸਮ ਨਾਲ ਆਪਾਂ ਕਹਿ ਸਕਦੇ ਹਾਂ ਵੀ ਦਬਦਬਾ ਰਿਹਾ, ਔਰ ਜਿਸ ਤਰ੍ਹਾਂ ਬਾਕੀ ਦੇ ਜਿਹੜੇ ਅਰਬ ਮੁਲਕ ਨੇ ਉਹ ਬਹੁਤ ਹੀ ਇੱਕ ਬੜੀ ਆਪਾਂ ਕਹਿ ਸਕਦੇ ਵੀ ਡਿਪਲੋਮੈਟਿਕ ਆ ਜਿਹੜੀ ਐਕਸਰਸਾਈਜ਼ ਕਰਨ ਤੋਂ ਵੱਧ ਨਹੀਂ ਬਣੇ। ਹਾਲਾਂਕਿ ਹੋ ਸਕਦਾ ਸੀਗਾ ਵੀ ਇਸ ਤਰ੍ਹਾਂ ਕੋਈ ਹਮਲਾ ਵਗੈਰਾ ਕਰਦੇ ਜਾਂ ਹੁੰਦਾ ਹਨਾ, ਸੋ ਉਹ ਨਹੀਂ ਹੋਇਆ। ਤੇ ਇਸ ਡਿਪਲੋਮੈਟਿਕ ਸੀ ਵੀ ਜਿਹੜਾ ਮਿਡਲ ਈਸਟ ਨੂੰ ਵੈਸਟਰਨ ਜਿਹੜੀ ਹੈਜਮਨੀ ਚੋਂ ਕੱਢਣ ਲਈ ਜਿਹੜੇ ਯਤਨ ਹੋ ਰਹੇ ਆ, ਉਹਦੇ ਵਿੱਚ ਕਤਰ ਆ ਜਿਹੜਾ ਉਹ ਕਾਫੀ ਜ਼ਿਆਦਾ ਸਰਗਰਮੀ ਨਿਭਾ ਰਿਹਾ ਸੀਗਾ। ਸੋ ਕਤਰ ਵਿੱਚ ਜਿਹੜਾ ਬਰੁਕਫੀਲਡਸ ਵੈਸੇ ਤਾਂ ਹੈਗਾ ਅਮਰੀਕਾ ਦਾ ਜਿਹੜਾ ਥਿੰਕ ਟੈਂਕ ਹੈਗਾ, ਚੈਲਟਨਹੈਮ ਤੇ ਬਰੁਕਫੀਲਡਸ ਆ ਜਿਹੜੇ ਅਮਰੀਕਨ ਤੇਰੇ ਥਿੰਕ ਟੈਂਕ ਨੇ, ਪਰ ਬਰੁਕਫੀਲਡਸ ਦੀ ਕਤਰ ਵਿੱਚ ਇੱਕ ਬ੍ਰਾਂਚ ਹੈਗੀ ਆ ਹਨਾ। ਸੋ ਲਗਾਤਾਰ ਉਹ ਕਤਰ ਵਿੱਚ ਜਿਹੜੀ ਬ੍ਰਾਂਚ ਹੈਗੀ ਆ ਉਹ ਇਸ ਤਰ੍ਹਾਂ ਦਾ ਜਿਹੜੇ ਪ੍ਰੋਜੈਕਟ ਆ ਉਹ ਲੈ ਕੇ ਆ ਰਹੇ ਸੀਗੇ ਵੀ ਆਪਾਂ ਕਿਤੇ ਨਾ ਕਿਤੇ ਜਿਹੜੀ ਅਮਰੀਕਨ ਇਨਫਲੂਐਂਸ ਆ ਤੇ ਇਜ਼ਰਾਈਲੀ ਆ ਵੈਸਟਰਨ ਇਨਫਲੂਐਂਸ ਆ ਉਹ ਤੋਂ ਬਾਹਰ ਕਿੱਦਾਂ ਆਉਣਾ। ਲਗਾਤਾਰ ਡਿਬੇਟਸ ਹੁੰਦੀਆਂ, ਸੈਮੀਨਾਰਸ ਹੋ ਰਹੇ ਆ, ਬਹੁਤ ਵੱਡੇ ਵਿਦਵਾਨ ਆ ਉਹ ਏਸ਼ੀਅਨ ਵਰਲਡ ਚੋਂ ਬਣਾਉਂਦੇ ਰਹੇ ਆ। ਪਰ ਇਸ ਸੰਦਰਭ ਨੇ ਇਸ ਹਮਲੇ ਤੋਂ ਬਾਅਦ ਇਜ਼ਰਾਈਲ ਐਂਡ ਅਮਰੀਕਾ, ਜੋ ਬਾਈਡਨ ਕੱਲ ਹੀ ਜਾ ਕੇ ਆਏ ਆ ਇਜ਼ਰਾਈਲ ਦੁਬਾਰੇ, ਐਂਥਨੀ ਬਲਿੰਕਨ ਇੱਕਦਮ ਚਲੇ ਗਏ ਸੀਗੇ। ਸੋ ਇਸ ਨੇ ਇਹ ਸਿੱਧ ਕਰ ਦਿੱਤਾ ਹੈਗਾ ਵੀ ਅਰਬ ਵਰਲਡ ਲਈ ਹਲੇ ਅਮਰੀਕਨ ਇਨਫਲੂਐਂਸ ਤੋਂ ਦੂਰ ਆਉਣਾ ਜਾਂ ਬਾਹਰ ਆਉਣਾ ਕਾਫੀ ਦੂਰ ਦੀਆਂ ਗੱਲਾਂ ਨੇ। ਹਾਲੇ ਵੀ ਉਹਨਾਂ ਦੀ ਆਥੈਂਟਿਸਿਟੀ ਆ ਜਿਹੜੀ ਅਮਰੀਕਨ ਵਰਲਡ ਦੀ ਜਾਂ ਅਮਰੀਕਨ ਆਰਡਰ ਦੀ ਜਿਹੜੀ ਆਥੈਂਟਿਸਿਟੀ ਆ ਉਹ ਹਾਲੇ ਪਰਸਿਸਟ ਰਹੂਗੀ। ਸੋ ਅਰਬ ਵਰਲਡ ਨੂੰ ਬਹੁਤ ਜ਼ਿਆਦਾ ਯਤਨ ਕਰਨੇ ਪੈਣਗੇ, ਉਹਨਾਂ ਨੂੰ ਆਪਣੀਆਂ ਸੰਸਥਾਵਾਂ ਉਸਾਰਨੀਆਂ ਪੈਣਗੀਆਂ ਤੇ ਆਪਣੇ ਜਿਹੜੇ ਐਟੀਕੇਟਸ ਆ ਉਹ ਉਹਨਾਂ ਨੂੰ ਨਵੀਂ ਟ੍ਰੈਂਡ ਸੈਟਿੰਗ ਦੇਣੀ ਪਊਗੀ। ਸੋ ਇਹ ਸਾਰਾ ਆਸਪੈਕਟ ਸਾਹਮਣੇ ਆ ਰਿਹਾ ਹੈ। ਬਿਲਕੁਲ, ਮੈਨੂੰ ਲੱਗਦਾ ਤੁਹਾਡੇ ਮੁਲਕ ਦੇ ਰਿਸ਼ੀ ਸੁਨਾਕ ਵੀ ਉਹਨਾਂ ਨੇ ਵੀ ਜਾ ਕੇ ਆਉਣਾ ਆ ਹੁਣ ਉੱਥੇ, ਉਹ ਵੀ ਉੱਥੇ ਜਿਹੜੇ ਜਾ ਰਹੇ ਨੇ। ਸੋ ਨਹੀਂ ਚਲੇ ਗਏ ਨੇ, ਹਾਂਜੀ ਚਲੇ ਗਏ ਨੇ, ਅੱਜ ਹੀ ਜਾਣਾ ਸੀਗਾ। ਸੋ ਸੰਸਾਰ ਭਰ ਦੇ ਵਿੱਚ ਇਹ ਮਸਲਾ ਕਦ ਦਾ ਹੀ ਆ, ਜਿੱਦਾਂ 75 ਸਾਲ ਦੀ ਆਪਾਂ ਗੱਲ ਕਰਦੇ ਵੀ ਜਦੋਂ 47-48 ਦੇ ਵਿੱਚ ਇਜ਼ਰਾਈਲ ਨੂੰ ਜਿਹੜੀ ਉੱਥੇ ਉਹ ਜਗ੍ਹਾ ਦਿੱਤੀ ਗਈ ਸੀ, ਦੁਨੀਆ ਇਸ ਤੋਂ ਬਹੁਤ ਪ੍ਰਭਾਵਿਤ ਰਹੀ ਆ। ਹਮੇਸ਼ਾ ਹੀ ਕਿਤੇ ਨਾ ਕਿਤੇ ਕਦੇ ਵੀ ਕੌਨਫਲਿਕਟ ਦਾ ਜਿਹੜਾ ਧੁਰਾ ਆ ਉਹ ਮਿਡਲ ਈਸਟ ਜਿਹੜਾ ਉਹ ਬਣਦਾ ਰਿਹਾ ਆ। 2 ਸਟੇਟ ਸੋਲਿਊਸ਼ਨ ਦੀ ਚਰਚਾ ਸੁਣਦੇ ਆ ਰਹੇ ਆ ਆਪਾਂ, ਵੱਡੇ ਹੋ ਗਏ ਕਈ ਜਿਹੜੇ ਦੁਨੀਆ ਤੋਂ ਵੀ ਚੱਲ ਵਸੇ ਇਹ ਚਰਚਾ ਨੂੰ ਸੁਣਦੇ ਤੁਹਾਨੂੰ ਕੀ ਲੱਗਦਾ ਵੀ ਸੰਸਾਰ ਦੀ ਰਾਜਨੀਤੀ ਇਸ ਨੂੰ ਸੁਲਝਾ ਸਕਦੀ ਆ, ਤੇ ਜੇ ਸੁਲਝਾਉਣ ਦਾ ਕੋਈ ਸਮਰੱਥਾ ਹੈਗੀ ਤੇ ਕਿਵੇਂ ਸੁਲਝਾਇਆ ਜਾ ਸਕਦਾ? ਨਹੀਂ, ਸੁਲਝਾਉਣ ਦੀ ਐਡੀ ਸਾਨੂੰ ਲੱਗਦਾ ਵੀ ਐਡਾ ਤਾਂ ਕੋਈ ਵੱਡਾ ਅੜਿੱਕਾ ਨਹੀਂ ਹੈਗਾ। ਸੋ ਜਿਹੜਾ ਹੈਗਾ ਵੀ ਦੋਵਾਂ ਧਿਰਾਂ ਦੀ ਜੇ 2 ਨੇਸ਼ਨ ਥਿਊਰੀ ਨੂੰ ਮੰਨਿਆ ਜਾ ਰਿਹਾ ਹੈਗਾ ਤਾਂ ਉਹਦੀ ਰਿਸਪੈਕਟ ਕਰੀ ਜਾਵੇ ਤੇ ਬਲੱਡ ਸ਼ੈਡ ਤੋਂ ਬਿਨਾਂ ਕੋਈ ਵੀ ਜਿਹੜਾ ਸਮਝੌਤਾ ਹੈ ਨਾ, ਜਿਹੜਾ ਬਲੱਡ ਸ਼ੈਡ ਆ ਉਹ ਸਾਰਾ ਮਨੁੱਖਤਾ ਲਈ ਖਤਰਨਾਕ ਹੈਗਾ ਨਾ। ਸੋ ਖੂਨ ਵਹਾਉਣ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਸਾਰੀਆਂ ਧਿਰਾਂ ਨੇ, ਸੋ ਅਮਰੀਕਾ ਵਿਚੋਲਗੀ ਕਰ ਸਕਦਾ, ਚਾਈਨਾ ਨੂੰ ਨਾਲ ਲਿਆ ਜਾ ਸਕਦਾ ਹੈਗਾ ਹਨਾ। ਸੋ ਉਹਨਾਂ ਦੀ ਇੱਕ ਵਿਚੋਲਗੀ ਨਾਲ ਇੱਕ ਦੋਹਾਂ ਧਿਰਾਂ ਨੂੰ ਸਾਹਮਣੇ ਬਿਠਾ ਕੇ ਕੋਈ ਨਾ ਕੋਈ, ਹਾਲਾਂਕਿ ਉਸਰੋ ਸਮਝੌਤਾ ਹੋਇਆ ਉਦੋਂ ਯਾਸਰ ਅਰਾਫਾਤ ਸੀਗੇ ਨਾ, ਬਿਲ ਕਲਿੰਟਨ ਨਾਲ ਹੋਇਆ, ਉਹ ਤੋਂ ਬਾਅਦ ਸਮਝੌਤੇ ਹੁੰਦੇ ਰਹੇ ਆ। ਅਬਰਾਹਿਮ ਸਮਝੌਤਾ ਹੁਣ 2020 ਚ ਹੋਇਆ। ਸੋ ਜਿਹੜਾ ਬੇਸਿਕਲੀ ਸੋ ਇਸ ਸੰਦਰਭ ਚੋਂ ਇਸ ਗੱਲ ਨੂੰ ਅੱਗੇ ਵਧਾਉਣ ਦਾ ਸੀਗਾ ਹਨਾ। ਪਰ ਲਗਾਤਾਰ ਉਹ ਤੋਂ ਬਾਅਦ ਤੁਸੀਂ ਦੇਖਿਆ ਵੀ ਜਦੋਂ ਬਾਰਕ ਓਬਾਮਾ ਰਾਸ਼ਟਰਪਤੀ ਸੀ, ਉਹ ਫਲਸਤੀਨ ਆਏ ਸੀ, ਉਹਨਾਂ ਨੇ ਬੜਾ ਪੋਜ਼ਿਟਿਵਲੀ 2 ਨੇਸ਼ਨ ਥਿਊਰੀ ਨੂੰ ਆਪਾਂ ਕਿਹਾ ਸਪੋਰਟ ਕਰਿਆ ਸੀਗਾ। ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਆਪਣੇ ਪੈਰ ਉਹਨਾਂ ਦੀਆਂ ਜੁੱਤੀਆਂ ਵਿੱਚ ਪਾ ਕੇ ਦੇਖੋ ਵੀ ਕਿਸ ਤਰ੍ਹਾਂ ਫੀਲ ਹੁੰਦਾ ਹਨਾ, ਵੀ ਤੁਸੀਂ ਆਪਣੇ ਆਪ ਨੂੰ ਉਸ ਪੋਜੀਸ਼ਨ ਵਿੱਚ ਰੱਖ ਕੇ ਦੇਖੋ ਵੀ ਜਿਹੜੇ ਕਿਸ ਤਰ੍ਹਾਂ ਦੀ ਜਲਾਲਤ ਆ ਜਿਹੜੀ ਉਹ ਸਹਿ ਰਹੇ ਨੇ। ਸੋ ਇਸ ਤਰ੍ਹਾਂ ਸੌਫਟ ਕਾਰਨਰ ਅਮਰੀਕਨ ਡਿਪਲੋਮੇਸੀ ਵਿੱਚ ਰਿਹਾ ਲਗਾਤਾਰ, ਠੀਕ ਹੈ। ਪਰ ਉਹ ਜਦੋਂ ਇਸ ਤਰ੍ਹਾਂ ਦਾ ਬਲੱਡ ਸ਼ੈਡ ਹੁੰਦਾ ਜਾਂ ਕਤਲੋਗਾਤ ਸ਼ੁਰੂ ਹੋ ਜਾਂਦੀ ਆ ਤਾਂ ਉਹ ਜਿਹੜਾ ਆਪਾਂ ਕਹਿ ਸਕਦੇ ਬੈਕਫੁੱਟ ਤੇ ਚਲਿਆ ਜਾਂਦਾ।
ਸੋ ਗੱਲ ਤਾਂ ਹੋਣੀ ਬੈਠ ਕੇ ਹੀ ਹੈਗੀ ਆ। ਸੋ ਉਸ ਸੰਦਰਭ ਚੋਂ ਸਾਰੀਆਂ ਧਿਰਾਂ ਨੂੰ ਬਿਠਾ ਕੇ UNO ਦੀ ਰਹਿਨੁਮਾਈ ਹੇਠ ਅਮਰੀਕਾ ਦੀ ਸਹਿਮਤੀ ਨਾਲ ਤੇ ਇਜ਼ਰਾਈਲ ਦੀ ਸਹਿਮਤੀ ਨਾਲ ਇਸ ਮਸਲੇ ਨੂੰ ਕਿਤੇ ਨਾ ਕਿਤੇ ਹੱਲ ਕਰਿਆ ਜਾ ਸਕਦਾ ਹੈ। ਤੁਸੀਂ ਜਿੱਦਾਂ ਦੱਸਿਆ ਵੀ ਕਤਲੋਗਾਰਤ ਹੁੰਦੀ ਹੈ, ਹੁਣ ਦੋਨੋਂ ਪਾਸਿਓਂ ਹੀ ਹੋ ਰਹੀ ਆ, ਮਨੁੱਖਤਾ ਦਾ ਘਾਣ ਤਾਂ ਇਹਦੇ ਵਿੱਚ ਹੋ ਰਿਹਾ। ਕੀ ਇਸ ਨੂੰ ਆਖਿਆ ਜਾਵੇ, ਕਿੱਦਾਂ ਇਹਨੂੰ ਦੇਖਿਆ ਜਾਵੇ? ਹਾਂਜੀ, ਇਹ ਸਭ ਤੋਂ ਜਿਹੜਾ ਦੁਖਦਾਈ ਪਹਿਲੂ ਹੈ ਇਸ ਮਸਲੇ ਦਾ ਇਹ ਹੈਗਾ ਵੀ ਦੋਵੇਂ ਪਾਸਿਆਂ ਤੋਂ ਲੋਕ ਮਰ ਰਹੇ, ਬੜੇ ਇਨੋਸੈਂਟ ਲੋਕ ਮਰ ਰਹੇ ਹੈਗੇ ਆ, ਜਿਨ੍ਹਾਂ ਦਾ ਉਸ ਕੌਨਫਲਿਕਟ ਨਾਲ ਸਿੱਧਾ ਕੋਈ ਵੀ ਸੰਬੰਧ ਨਹੀਂ, ਜਿਹੜੇ ਪਾਰਟੀ ਨਹੀਂ ਹੈਗੇ ਕੌਨਫਲਿਕਟ ਵਿੱਚ ਨਾ, ਉਹ ਤਾਂ ਜਸਟ ਹੈ ਵੀ ਇੱਕ ਤਰ੍ਹਾਂ ਨਾਲ ਜਿੱਦਾਂ ਵੀ ਬੈਕ ਬੈਂਚਰਸ ਨੇ ਹਨਾ, ਬੈਠੇ ਨੇ। ਉਹ ਹੁਣ ਜਿਸ ਤਰ੍ਹਾਂ ਵੀ ਉਹ ਫੈਸਟੀਵਲ ਤੇ ਹਮਲਾ ਹੋਇਆ, ਲੋਕ ਆਪਣਾ ਫੈਸਟੀਵਲ ਕਰ ਰਹੇ ਸੀਗੇ, ਉਹਨਾਂ ਦੇ ਉੱਤੇ ਗੋਲੀਬਾਰੀ ਹੋਈ। ਹੁਣ 1400 ਅਫੀਸ਼ੀਅਲ ਹੈਗਾ ਜਿਹੜੇ ਇਜ਼ਰਾਈਲ ਦੇ ਸ਼ਹਿਰੀ ਆ ਜਿਹੜੇ ਮਾਰੇ ਗਏ ਹੈਗੇ ਹਨਾ। ਸੋ ਕੱਲ ਜਿਹੜਾ ਹਮਾਸ ਦੀ ਹੈਲਥ ਅਫੀਸ਼ੀਅਲਸ ਨੇ ਜਿਹੜੀ ਜਾਰੀ ਕਰੀ ਹੈਗੀ ਗਿਣਤੀ, ਉਹ 2800 ਆ ਹਨਾ। ਸੋ ਮਤਲਬ ਲੱਗਦੀ ਜਿਹੜਾ ਹਸਪਤਾਲ ਤੇ ਹਮਲਾ ਹੋਇਆ 500 ਉਹ ਮਾਰੇ ਗਏ ਨੇ। ਮੈਨੂੰ ਨਹੀਂ ਪਤਾ ਵੀ ਉਹ ਇਨਕਲੂਡਡ ਆਇਆ ਉਹ ਤੋਂ ਬਾਅਦ ਜਿਹੜਾ ਉਹ ਹਮਲਾ ਹੋਇਆ, ਕਿਉਂਕਿ ਕੱਲ ਸ਼ਾਮ ਨੂੰ ਹਮਾਸ ਦੀ ਹੈਲਥ ਮਿਨਿਸਟਰੀ ਨੇ 2800 ਲੋਕਾਂ ਦੇ ਮਾਰੇ ਜਾਣ ਦਾ ਉਹ ਕਿਹਾ ਸੀਗਾ। ਸੋ ਵੱਡੀ ਗੱਲ ਹੈ ਵੀ ਆ ਜਿਹੜਾ ਮਨੁੱਖਤਾ ਦਾ ਘਾਣ ਹੋ ਰਿਹਾ, ਛੋਟੇ ਛੋਟੇ ਬੱਚੇ ਨੇ ਦੋਵੇਂ ਪਾਸਿਆਂ ਤੋਂ ਮਰ ਰਹੇ ਨੇ, ਬਜ਼ੁਰਗ ਨੇ ਦੋਵੇਂ ਪਾਸਿਆਂ ਤੋਂ ਮਰੇ ਨੇ ਹਨਾ। ਸੋ ਇਸ ਕਤਲੋਗਾਰਤ ਦੀ ਜਿਹੜੀ ਇਹ ਇੱਕ ਤਰ੍ਹਾਂ ਨਾਲ ਹੋਛਾਪਣ ਹੈਗਾ, ਸੋ ਹਿੰਸਾ ਜਿਹੜੀ ਵਾਇਲੈਂਸ ਆ ਇਹ ਖਤਮ ਹੋਣੀ ਚਾਹੀਦੀ। ਸਭ ਤੋਂ ਪਹਿਲਾਂ ਸਮਝੌਤੇ ਬਾਅਦ ਚ ਹੋਣਗੇ, ਟੇਬਲ ਟਾਕ ਬਾਅਦ ਚ ਹੋਊਗੀ, ਪਰ ਸਭ ਤੋਂ ਪਹਿਲਾਂ ਜਿਹੜੀ ਵਾਇਲੈਂਸ ਆ ਸਾਨੂੰ ਲੱਗਦਾ ਹਨਾ ਵੀ ਮਨੁੱਖਤਾ ਦਾ ਘਾਣ ਬੰਦ ਕਰਕੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਢੰਗ ਨਾਲ ਜਿਹੜਾ ਇਸ ਮਸਲੇ ਦਾ ਹੱਲ ਆ, ਚਿਰ ਸਥਾਈ ਹੱਲ ਆ ਜਿਹੜਾ ਉਹ ਲੱਭਿਆ ਜਾਣਾ ਚਾਹੀਦਾ। ਵਾਰ-ਵਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਮੌਤਾਂ ਨੇ ਜਾਂ ਕਤਲੋਗਾਰਤਾਂ ਦੋਵੇਂ ਪਾਸਿਆਂ ਤੋਂ ਨਾ ਹੋਵੇ, ਇਸ ਤਰ੍ਹਾਂ ਦੇ ਜਿਹੜੇ ਢੰਗ ਤਰੀਕੇ ਅਪਣਾਉਣੇ ਚਾਹੀਦੇ ਹੈ ਜੀ। ਦੋਸ਼ ਇਹ ਵੀ ਲੱਗਦੇ ਨੇ ਵੀ ਈਰਾਨ ਨੇ ਹਮਾਸ ਨੂੰ ਉਕਸਾਇਆ ਇਸ ਹਮਲੇ ਲਈ। ਕੀ ਇਸ ਦੇ ਵਿੱਚ ਕਿੰਨੀ ਸੱਚਾਈ ਆ? ਈਰਾਨ ਦਾ, ਇਜ਼ਰਾਈਲ ਦਾ ਆਪਾਂ ਨੂੰ ਪਤਾ ਹੀ ਵੀ ਇਹਨਾਂ ਦਾ ਵੀ ਪੁਰਾਣਾ ਹੀ ਚੱਲੀ ਹੀ ਜਾਂਦਾ ਆ। ਹਾਂ ਨਹੀਂ, ਕਿਉਂਕਿ ਇਨੀਸ਼ੀਅਲੀ ਜਿਸ ਦਿਨ ਹਮਲਾ ਹੋਇਆ ਨਾ 7 ਤਰੀਕ ਨੂੰ, ਉਸ ਦਿਨ ਵਾਲ ਸਟਰੀਟ ਜਰਨਲ ਨੇ ਸਟੋਰੀ ਕਰੀ ਸੀ ਕਿ ਵੀ ਈਰਾਨ ਦੀ ਜਿਹੜੀ ਇਹ ਕਾਫੀ ਹਮਾਇਤ ਆ ਹੋ ਸਕਦੀ ਆ। ਪਰ ਹੁਣ ਤੁਸੀਂ ਦੇਖੋ ਵੀ 3-4 ਦਿਨ ਪਹਿਲਾਂ ਨਿਊਯਾਰਕ ਟਾਈਮਜ਼ ਨੇ ਇੱਕ ਵੱਡੀ ਸਟੋਰੀ ਕਰੀ ਹੈ ਇਸ ਮਸਲੇ ਤੇ, ਔਰ ਉਹਨੇ ਬਿਲਕੁਲ ਕਲੀਅਰ ਕਰਿਆ ਵੀ ਈਰਾਨ ਦਾ ਇਸ ਹਮਲੇ ਨਾਲ ਕੋਈ ਸੰਬੰਧ ਨਹੀਂ ਸੀ। ਤੋਂ ਈਰਾਨ ਬਿਲਕੁਲ ਵੀ, ਕਿਉਂਕਿ ਈਰਾਨ ਨਹੀਂ ਚਾਹੁੰਦਾ ਕਿਸੇ ਵੱਡੇ ਕੌਨਫਲਿਕਟ ਵਿੱਚ ਫਸਣਾ ਹੋਣਾ ਨਾ। ਸੋ ਈਰਾਨ ਦੇ ਆਪਣੇ ਹਿੱਤ ਨੇ ਜਿਹੜੇ, ਈਰਾਨ ਦੀ ਅਮਰੀਕਾ ਨਾਲ ਆ ਜਿਹੜੀ ਕਾਫੀ ਗੂੜੇ ਸੰਬੰਧ ਆ, ਜਿਹੜੇ ਰਿਸ਼ਤੇ ਆ ਉਹ ਬਣ ਰਹੇ ਹੈਗੇ ਹਨਾ। ਸੋ ਦੂਜੇ ਪਾਸੇ ਉਹਦੇ ਅਰਬ ਵਰਲਡ ਨਾਲ ਵੀ ਤੁਸੀਂ ਖਾਸ ਦੇਖਿਓ, ਸਾਊਦੀ ਅਰਬੀਆ ਦੇ ਜਿਹੜੇ ਕਰਾਊਨ ਪ੍ਰਿੰਸ ਨੇ ਮੁਹੰਮਦ ਬਿਨ ਸਲਮਾਨ, ਸੋ ਪਿਛਲੇ ਦਿਨੀ ਉਹਨਾਂ ਨਾਲ ਜਿਹੜੀ ਉਹਨਾਂ ਦੀ ਗੱਲਬਾਤ, ਔਰ ਕਈ ਸਾਲਾਂ ਬਾਅਦ ਹੀ ਈਰਾਨ ਦੇ ਰਾਸ਼ਟਰਪਤੀ ਦੀ ਮੁਹੰਮਦ ਬਿਨ ਸਲਮਾਨ ਨਾਲ ਟੈਲੀਫੋਨਿਕ ਗੱਲਬਾਤ ਸ਼ੁਰੂ ਹੋਈ ਹੈ। ਸੋ ਜਿਹੜੇ ਈਰਾਨ ਨੂੰ ਇਹ ਆਪਾਂ ਕਹਿ ਸਕਦੇ ਆ ਪੋਲੀਟੀਕਲ ਐਂਡ ਇਕਨੋਮਿਕ ਐਵਨਿਊਜ਼ ਮਿਲ ਰਹੇ ਆ, ਉਹ ਉਹਨਾਂ ਨੂੰ ਖਤਮ ਨਹੀਂ ਕਰਨਾ ਚਾਹੁੰਦਾ ਹਨਾ। ਸੋ ਉਹਦੇ ਡ੍ਰੀਮਸ ਹੁਣ ਵੱਡੇ ਨੇ। ਉਹ ਇੱਕ ਛੋਟੇ ਕੌਨਫਲਿਕਟ ਵਿੱਚ ਫਸ ਕੇ ਆਪਣੇ ਫਿਊਚਰ ਲਈ ਜਿਹੜੇ ਐਵਨਿਊਜ਼ ਪੈਦਾ ਹੋ ਰਹੇ ਆ, ਸੋ ਉਹਨਾਂ ਵਿੱਚੋਂ ਨਹੀਂ ਫਸਣਾ ਚਾਹੁੰਦਾ। ਹੁਣ ਨਿਊਯਾਰਕ ਟਾਈਮਜ਼ ਦੀ ਸਟੋਰੀ ਨੇ ਉਹ ਸਾਰਾ ਕੁਝ ਆ ਜਿਹੜਾ ਕਲੀਅਰ ਕਰ ਦਿੱਤਾ ਹੋਇਆ ਵੀ ਈਰਾਨ ਦਾ ਹਮਾਸ ਨਾਲ ਇਸ ਤਰ੍ਹਾਂ ਦਾ ਉਹਨੂੰ ਟ੍ਰੇਨਿੰਗ ਦੇਣ ਜਾਂ ਉਹਦੇ ਤੋਂ ਹਮਲਾ ਕਰਵਾਉਣ ਦੇ ਸੰਦਰਭ ਵਿੱਚ ਉਹਦਾ ਕੋਈ ਹੱਥ ਨਹੀਂ ਸੀਗਾ। ਸੋ ਇਹ ਹਮਾਸ ਦੀ ਆਪਣੀ ਪਲੈਨਿੰਗ ਆ, ਉਹਨੂੰ ਕਿਸੇ ਢੰਗ ਨਾਲ ਆਈ। ਇਹ ਹਲੇ ਇੰਟੈਲੀਜੈਂਸ ਸੋਰਸਿਸ ਲਈ ਵੀ ਕਾਫੀ ਗੁੰਝਲਦਾਰ ਵਿਸ਼ਾ ਵੀ ਕਿੱਥੋਂ ਇੰਨੇ ਹਥਿਆਰ, ਕਿੱਥੋਂ ਟ੍ਰੇਨਿੰਗ ਤੇ ਕਿੱਥੋਂ ਪਲੈਨਿੰਗ ਆ ਜਿਹੜੀ ਆਈ ਹੈਗੀ ਆ। ਸੋ ਈਰਾਨ ਦਾ ਬਿਲਕੁਲ ਵੀ ਇਹ ਆ ਰਿਹਾ ਹੈਗਾ ਵੀ ਈਰਾਨ ਲਈ ਬਹੁਤ ਵੱਡੇ ਦਰਵਾਜ਼ੇ ਆ ਜਿਹੜੇ ਖੁੱਲ ਰਹੇ ਆ ਉਹਦੇ ਫਿਊਚਰ ਲਈ। ਸੋ ਉਹ ਖਾਸ ਕਰਕੇ ਅਰਬ ਵਰਲਡ ਨਾਲ ਉਹਦੇ ਜਿਹੜੇ ਰਿਲੇਸ਼ਨਸ ਆ ਹੋ ਰਹੇ ਆ। ਸੋ ਇੰਨੀ ਵੱਡੀ ਜਿਹੜੀ ਉਹਨੂੰ ਕੀਮਤ ਮਿਲ ਰਹੀ ਹੈਗੀ ਆ, ਉਹ ਆਪਣੀ ਕੀਮਤ ਨੂੰ ਇੱਕ ਛੋਟੇ ਜਿਹੇ ਹਮਲੇ ਲਈ ਮੈਨੂੰ ਲੱਗਦੀ ਗਵਾਉਣਾ ਨਹੀਂ ਚਾਹੁੰਦਾ। ਉਹ ਲਗਾਤਾਰ ਆ ਜਿਹੜੇ ਪੋਜ਼ਿਟਿਵ ਅਪਰੋਚ ਨਾਲ, ਕਿਉਂਕਿ ਉਹਨਾਂ ਦੇ ਫੰਡਸ ਨੇ ਜਿਹੜੇ ਡੀਫਰੀਜ਼ ਹੋਏ ਆ 6 ਬਿਲੀਅਨ ਦੇ, ਔਰ ਇਰਾਕ ਵਿੱਚ ਜਿਹੜੇ 10 ਬਿਲੀਅਨ ਦੇ ਆ ਉਹ ਵੀ ਡੀਫਰੀਜ਼ ਹੋਣ ਜਾ ਰਿਹਾ। ਜੇ ਉਹ ਪੋਜ਼ਿਟਿਵਲੀ ਚੱਲਣਗੇ ਤਾਂ ਕਾਫੀ ਜਿਹੜੇ ਚੰਗੇ ਕੁਆਡੀ ਰਿਲੇਸ਼ਨਸ ਆ ਉਹ ਅਰਬ ਵਰਲਡ ਨਾਲ ਬਣ ਸਕਦੇ ਆ ਉਹਨਾਂ ਦੇ, ਔਰ ਅਮਰੀਕਾ ਨਾਲ ਵੀ ਬਣ ਰਹੇ ਹੈਗੇ ਜੀ। ਜਦੋਂ ਇਹ ਹਮਲਾ ਹੁੰਦਾ ਹਮਾਸ ਦੇ ਦੁਆਰਾ ਹੁੰਦਾ ਆ, ਫਿਰ ਇਜ਼ਰਾਈਲ ਦੇ ਦੁਆਰਾ ਰਿਲੈਂਟਲੈਸਲੀ ਉੱਥੇ ਬੰਬਾਰਡਮੈਂਟ ਲਗਾਤਾਰ ਚੱਲ ਰਹੀ ਹੈ ਉਸ ਦਿਨ ਤੋਂ ਹੀ ਜਿਹੜੀ ਹੋ ਰਹੀ ਆ। ਮਿਡਲ ਈਸਟ ਦੇ ਵਿੱਚ ਬਹੁਤ ਸਾਰੇ ਮੁਸਲਿਮ ਮੁਲਕ ਨੇ, ਕੀ ਉਹਨਾਂ ਦੀ ਕੋਈ ਵੱਡੀ ਪ੍ਰਤੀਕਿਰਿਆ ਨਜ਼ਰ ਆ ਰਹੀ ਆ? ਜੇ ਨਹੀਂ ਆ ਤੇ ਕਿਉਂ ਨਹੀਂ ਆ, ਕਿਉਂ ਨਹੀਂ ਦੇ ਸਕੇ? ਹਾਂਜੀ, ਆਪਾਂ ਥੋੜਾ ਪਹਿਲਾਂ ਵੀ ਇਹਦੇ ਬਾਰੇ ਡਿਸਕਸ਼ਨ ਕਰੀਏ। ਸੋ ਉਹਨਾਂ ਦਾ ਇਹੋ ਹੀ ਇਹ ਹੈਗਾ ਵੀ ਜਿਹੜਾ ਵੈਸਟਰਨ ਕਲਾਊਟ ਆ, ਖਾਸ ਕਰਕੇ ਇਜ਼ਰਾਈਲੀ ਐਂਡ ਅਮਰੀਕਨ ਕਲਾਊਟ ਆ ਪੋਲੀਟੀਕਲੀ, ਉਹ ਕਾਫੀ ਮਜ਼ਬੂਤ ਹੈਗਾ ਹਨਾ। ਸੋ ਉਹ ਸਾਰਾ ਕੁਛ ਆ ਜਿਹੜਾ ਬਰੀਫਲੀ ਐਂਡ ਬ੍ਰੌਡ ਮਾਈਂਡਡਲੀ ਜਿਹੜਾ ਹੈਗਾ ਉਹਨੂੰ ਉਹ ਉਸ ਤਰ੍ਹਾਂ ਮੈਨੇਜ ਕਰ ਜਾਂਦੇ ਹੈਗੇ ਹਨਾ। ਸੋ ਇਹ ਉਮੀਦ ਕੀਤੀ ਜਾਣੀ ਚਾਹੀਦੀ ਸੀ ਵੀ ਜਿਸ ਤਰ੍ਹਾਂ ਦਾ ਵੱਡਾ ਹਮਲਾ ਦੋਵਾਂ ਪਾਸਿਆਂ ਤੋਂ ਹੋਇਆ, ਖਾਸ ਕਰਕੇ ਜਿਸ ਤਰ੍ਹਾਂ ਦਾ ਗਾਜ਼ਾ ਪੱਟੀ ਤੇ ਇਜ਼ਰਾਈਲ ਵੱਲੋਂ ਕੀਤਾ, ਸਾਨੂੰ ਇਹ ਲੱਗ ਰਿਹਾ ਸੀ ਹੁਣ ਤੁਸੀਂ ਦੇਖੋ ਸਾਊਦੀ ਅਰਬ ਲਗਭਗ 9 ਸਾਲਾਂ ਤੋਂ ਯਮਨ ਵਿੱਚ ਬੰਬਾਰਡਮੈਂਟ ਕਰ ਰਿਹਾ ਹੈ ਨਾ।
ਸੋ ਲਗਾਤਾਰ ਉੱਥੇ ਜਿਹੜੀ ਬੰਬਾਰਡਮੈਂਟ ਆ ਜਿਹੜੀ ਹੋ ਰਹੀ ਹੈਗੀ। ਸੋ ਸਾਊਦੀ ਅਰਬ ਜਾਂ ਕਤਰ ਨੇ ਥੋੜਾ ਜਿਹਾ ਕਿ ਅਸੀਂ ਗੈਸ ਬੰਦ ਕਰ ਦਿਆਂਗੇ। ਸੋ ਡਿਪਲੋਮੈਟਿਕ ਰਹਿਆ। ਸੋ ਉਹੀ ਗੱਲ ਵੀ ਮਿਡਲ ਈਸਟ ਆ ਜਿਹੜਾ ਵੈਸਟਰਨ ਇਨਫਲੂਐਂਸ ਤੇ ਕਲਾਊਡ ਚੋਂ ਬਾਹਰ ਨਿਕਲਣ ਦੇ ਬੇਸ਼ੱਕ ਪੈਰ ਮਾਰ ਰਿਹਾ, ਪਰ ਉਹ ਨਹੀਂ ਨਿਕਲ ਰਿਹਾ। ਉਹਦੀਆਂ ਆਪਣੀਆਂ ਕੰਪਲਸ਼ਨਸ ਨੇ। ਸੋ ਕੰਪਲਸ਼ਨਸ ਉਹਨਾਂ ਦੀਆਂ ਡੀਪ ਰੂਟਡ ਇਤਿਹਾਸ ਵਿੱਚ ਵੀ ਪਈਆਂ, ਤੇ ਦੂਜਾ ਹੈਗਾ ਵੀ ਉਹਨਾਂ ਦੀ ਇਨਐਬਿਲਿਟੀ ਆਪਣੇ ਇਤਿਹਾਸ ਨੂੰ ਰੀਇੰਟਰਪ੍ਰੈਟ ਕਰਕੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਜਿਹੜੀ ਇਨਐਬਿਲਿਟੀ ਹੈ, ਡਿਸਪਾਈਟ 52 ਦੇਸ਼ਾਂ ਦਾ ਹੋਣਾ, ਇੰਨਾ ਵੱਡਾ ਇਨਫਰਾਸਟ੍ਰਕਚਰ ਹੋਣਾ, ਪੈਸੇ ਪੱਖੋਂ ਕੋਈ ਕਮੀ ਨਾ ਹੋਣੀ, ਤੇ ਵਿਦਵਾਨਾਂ ਦਾ ਵੀ ਇੱਕ ਪੂਰ ਉਹਨਾਂ ਕੋਲ ਮਿਡਲ ਈਸਟ ਕੋਲ ਹੈਗਾ ਹਨਾ, ਜਿਹੜੇ ਵੈਸਟਰਨ ਯੂਨੀਵਰਸਿਟੀਆਂ ਵਿੱਚ ਪੜ੍ਹ ਕੇ ਉਹ ਆਪਣੀ ਕੌਮ ਲਈ ਸੋਚਦੇ ਆ ਔਰ ਆਪਣੇ ਸੰਦਰਭ ਨੂੰ ਔਰ ਆਪਣੀ ਜਿਹੜੀ ਦਿਸ਼ਾ ਉਹਨੂੰ ਪ੍ਰੈਜ਼ੈਂਟ ਕਰ ਸਕਦੇ ਆ ਵੱਡੇ ਥਿੰਕ ਟੈਂਕਸ ਦੇ ਜਦੋਂ ਡਿਬੇਟ ਹੁੰਦੀ ਆ। ਪਰ ਹਾਲੇ ਵੀ ਜਿਹੜੀ ਉਹਨਾਂ ਦੀ ਡੈਫੀਸ਼ੀਐਂਸੀ ਆ ਅਰਬ ਵਰਲਡ ਦੀ, ਉਹਨਾਂ ਦੇ ਇੰਟੈਲੈਕਚੁਅਲਸ ਦੀ, ਉਹਨਾਂ ਦੀ ਪੋਲੀਟੀਸ਼ੀਅਨਸ ਦੀ ਤੇ ਉਹਨਾਂ ਦੇ ਇਕੋਨੋਮਿਸਟ ਦੀ, ਉਹ ਲਗਾਤਾਰ ਨਾ ਸਾਹਮਣੇ ਆ ਰਹੀ ਹੈ, ਵਾਰ-ਵਾਰ ਜਿਹੜੀ ਸਾਹਮਣੇ ਆ ਰਹੀ ਹੈ। ਇੰਨਾ ਜ਼ਿਆਦਾ ਇਨਫਰਾਸਟ੍ਰਕਚਰ, ਇੰਨਾ ਜ਼ਿਆਦਾ ਪੈਸਾ ਔਰ ਇੰਨਾ ਜ਼ਿਆਦਾ ਸੰਸਥਾਵਾਂ ਹੋਣ ਦੇ ਬਾਵਜੂਦ ਵੀ ਉਹ ਆਪਣੇ ਇਤਿਹਾਸ, ਆਪਣੀਆਂ ਜੜ੍ਹਾਂ ਨਾਲ ਜੁੜ ਕੇ ਆਪਣੇ ਆਪ ਨੂੰ ਮਾਡਰਨ ਐਸਪੈਕਟ ਤੋਂ ਰੀਇੰਟਰਪ੍ਰੈਟ ਕਰਕੇ ਆਪਣੇ ਪੈਰਾਂ ਤੇ ਖੜਾ ਹੋਣ ਦੀ ਹਲੇ ਸਮਰੱਥਾ ਦਰਸਾ ਨਹੀਂ ਰਹੇ। ਰੂਸ ਤੇ ਚੀਨ ਵਾਲੇ ਬੀਤੇ ਦਿਨ ਹੀ ਮਿਲੇ ਆ, ਦੋਨੋਂ ਹੀ ਉਹਨਾਂ ਦੇ ਲੀਡਰ ਮਿਲੇ। ਉਹਨਾਂ ਨੇ ਕਿਹਾ ਵੀ ਤੁਸੀਂ ਅਮਰੀਕਾ ਦੇ ਗਲਾਵੇ ਚੋਂ ਬਾਹਰ ਨਿਕਲੋ, ਸਾਡੇ ਨਾਲ ਜਿਹੜਾ ਉਹ ਜੁੜੋ। ਦੋਨਾਂ ਦਾ ਕੀ ਸਟੈਂਡ ਨਜ਼ਰ ਆ ਰਿਹਾ ਹੈ? ਰੂਸ ਦੀ ਕੀ ਆ, ਚੀਨ ਵਾਲਿਆਂ ਨੇ ਕੀ ਆਖ ਰਹੇ? ਮਾਮਲੇ 'ਚ ਕਿੱਥੇ ਖੜੇ ਨੇ ਦੋਨੋਂ? ਹਾਂਜੀ, ਰੂਸ ਦਾ ਤਾਂ ਜਿਹੜਾ ਹੈਗਾ ਵੀ ਰੂਸ ਤਾਂ ਇਹਨੂੰ ਮੌਕੇ ਦੇ ਤੌਰ ਤੇ ਵਰਤ ਰਿਹਾ, ਉਹ ਬਿਗ ਪਲੇਅਰ ਦੇ ਤੌਰ ਤੇ ਨਹੀਂ ਆ ਰਿਹਾ ਹਨਾ। ਸੋ ਰੂਸ ਬਿਗ ਪਲੇਅਰ ਦੇ, ਕਿਉਂਕਿ ਉਹ ਯੂਕਰੇਨ 'ਚ ਉਹਦਾ ਇੰਨਾ ਜ਼ਿਆਦਾ ਉਹ ਹੈਗਾ ਭੱਠਾ ਬੈਠ ਗਿਆ ਹੋਇਆ ਨਾ। ਸੋ ਉਸ ਜੰਗ ਨੇ ਉਹਨੂੰ ਆਰਥਿਕ ਤੌਰ ਤੇ ਔਰ ਪੋਲੀਟੀਕਲੀ ਉਹ ਕਾਫੀ ਕਮਜ਼ੋਰ ਹੋ ਗਿਆ ਸੀ। ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਕਰਿਆ ਸੀ ਵੀ ਅਮਰੀਕਾ ਦਾ ਅਗਲਾ ਨਿਸ਼ਾਨਾ ਰੀਸਟਰਕਚਰਿੰਗ ਆਫ ਰਸ਼ੀਆ ਹੋਊਗਾ। ਸੋ ਰੀਸਟਰਕਚਰਿੰਗ ਆਫ ਰਸ਼ੀਆ, ਹੁਣ ਉਹਨੂੰ ਡਿਫੈਂਸ ਤੇ ਲੜਨਾ ਪੈਣਾ ਵੀ ਅਮਰੀਕਾ ਜੇ ਆਪਣੀ ਆਈ ਤੇ ਆ ਗਿਆ ਤਾਂ ਰੀਸਟਰਕਚਰਿੰਗ ਲਈ ਉਹ ਕੰਮ ਸ਼ੁਰੂ ਹੋ ਗਿਆ ਤਾਂ ਰਸ਼ੀਆ ਨੂੰ ਡਿਫੈਂਸ ਤੇ ਜਾਣਾ ਪਊਗਾ। ਪਰ ਚੀਨ ਆ ਜਿਹੜਾ, ਚੀਨ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਡਿਪਲੋਮੈਟਿਕਲੀ ਗੇਮ ਖੇਡ ਰਿਹਾ। ਤੁਸੀਂ ਦੇਖੋ ਜਿਸ ਦਿਨ 7 ਨੂੰ ਹੀ ਹਮਲਾ ਹੁੰਦਾ ਤਾਂ ਜਿਹੜੇ ਜੀ ਜਿਨਪਿੰਗ ਹੈਗੇ ਆ ਚੀਨ ਦੇ ਰਾਸ਼ਟਰਪਤੀ, ਉਹ ਖਾਮੋਸ਼ੀ ਧਾਰਨ ਕਰ ਲੈਂਦੇ ਹਨ ਵੀ ਉਹ ਕੁਝ ਵੀ ਨਹੀਂ ਬੋਲਦੇ ਹਨਾ। ਸੋ ਦੂਸਰੇ ਦਿਨ ਜੀ ਜਿਨਪਿੰਗ ਵੱਲੋਂ ਜਿਹੜਾ ਬਿਆਨ ਆਉਂਦਾ ਉਹ ਹਮਾਸ ਦੇ ਅਟੈਕ ਦੀ ਜਿਹੜੀ ਨਿਖੇਧੀ ਨਹੀਂ ਕਰਦੇ ਹਨਾ। ਸੋ ਉਹ ਇਹ ਕਹਿੰਦੇ ਆ ਵੀ ਦੋਵੇਂ ਧਿਰਾਂ ਨੂੰ ਸੰਜਮ ਵਰਤਣ ਦੀ ਲੋੜ ਹੈ। ਸੋ ਜਿਹੜਾ ਬਲੱਡ ਸ਼ੈਡ ਹੋ ਰਿਹਾ ਉਹਨੂੰ ਰੋਕਿਆ ਜਾਵੇ ਤੇ ਦੋਵੇਂ ਧਿਰਾਂ ਇਸ ਤਰ੍ਹਾਂ ਦੀ ਉਪਾਅ ਕਰਨ ਵੀ ਤਾਂ ਕਿ ਜਿਹੜਾ ਹੈਗਾ ਵੀ ਜਿਹੜੇ ਹਾਲਾਤ ਨੇ ਉਹ ਨਾਰਮਲਾਈਜ਼ ਹੋ ਜਾਣ ਹਨਾ। ਸੋ ਇਹਦੇ ਤੋਂ ਇਜ਼ਰਾਈਲ ਨੇ ਕਾਫੀ ਜ਼ਿਆਦਾ ਬੁਰਾ ਮਨਾਇਆ ਹਨਾ। ਸੋ ਵੀ ਇਜ਼ਰਾਈਲ ਨੇ ਕਿਹਾ ਵੀ ਚੀਨ ਨੂੰ ਘੱਟੋ ਘੱਟ ਸੀ ਵੀ ਹਮਾਸ ਦੇ ਹਮਲੇ ਦਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਉਹਨੂੰ ਬਿਲਕੁਲ ਵੀ ਇੱਕ ਟੈਰਰਿਸਟ ਹਮਲਾ, ਜਿਸ ਤਰ੍ਹਾਂ ਜੋ ਬਾਈਡਨ ਨੇ ਕਿਹਾ ਵੀ ਉਹਨੂੰ ਟੈਰਰਿਸਟ ਹਮਲੇ ਦੇ ਤੌਰ ਤੇ ਲੈਣਾ ਚਾਹੀਦਾ ਸੀਗਾ, ਤਾਂ ਕਿ ਵੀ ਉਹ ਸਾਡੇ ਹੱਕ ਵਿੱਚ ਕਰਨਾ ਚਾਹੀਦਾ ਸੀ ਨਾ। ਉਹਦੇ ਬਾਅਦ ਜਦੋਂ ਉਹਨਾਂ ਦਾ ਇਹ ਆਇਆ ਵੀ ਬੜਾ ਮਾਈਲਡ ਜਿਹਾ ਆਇਆ ਜਦੋਂ ਚਾਈਨਾ ਦਾ ਨਾ ਹਨਾ, ਜਦੋਂ ਦਾ ਵੀ ਰੈਲੇਵੈਂਟ ਪਾਰਟੀਜ਼ ਟੂ ਰਿਮੇਨ ਕਾਮ, ਐਕਸਰਸਾਈਜ਼ ਰੈਸਟ੍ਰੇਂਟ ਐਂਡ ਇਮੀਡੀਏਟਲੀ ਐਂਡ ਹੌਸਟੈਲਿਟੀਜ਼ ਟੂ ਪ੍ਰੋਟੈਕਟ ਸਿਵਿਲੀਅਨਸ, ਇਹ ਉਹਨਾਂ ਦੀ ਜਿਹੜੀ ਐਕਚੁਅਲ ਵਰਡਿੰਗ ਆ ਜਿਹੜੀ ਆਈ ਸੀ। ਉਹਦੇ ਤੇ ਫਿਰ ਇਜ਼ਰਾਈਲ ਦੀ ਫੋਰਨ ਮਿਨਿਸਟਰੀ ਦੇ ਜਿਹੜੇ ਡਿਪਟੀ ਡਾਇਰੈਕਟਰ ਆ ਏਸ਼ੀਆ ਲਈ, ਸਾਊਥ ਏਸ਼ੀਆ ਲਈ, ਉਹ ਹੈਗੇ ਰਫੀ ਹਰਪਾਜ਼। ਸੋ ਰਫੀ ਹਰਪਾਜ਼ ਨੇ ਇੱਕਦਮ ਇਜ਼ਰਾਈਲ ਵੱਲੋਂ ਬਿਆਨ ਦਿੱਤਾ ਵੀ ਵੀ ਆਰ ਡੀਪਲੀ ਡਿਸਅਪੁਆਇੰਟਡ ਟੁਵਾਰਡਸ ਚਾਈਨਾ ਫॉर ਇਟਸ ਫੇਲਿਅਰ ਟੂ ਕੰਡੈਮ ਹਮਾਸ ਅਟੈਕ ਹਨਾ। ਵੀ ਉਹਨਾਂ ਨੇ ਹਮਾਸ ਦੇ ਅਟੈਕ ਨੂੰ ਬਿਲਕੁਲ ਵੀ ਜਿਸ ਤਰ੍ਹਾਂ ਬਿਲਕੁਲ ਵੀ ਕੰਡੈਮ ਨਹੀਂ ਕਰਿਆ ਵੀ ਅਸੀਂ ਡੀਪਲੀ ਕੰਸਰਨਡ ਹੈਗੇ ਵੀ ਚਾਈਨਾ ਜਿਹੜੀ ਪੋਜੀਸ਼ਨ ਲੈ ਰਿਹਾ ਉਹ ਇੱਕ ਤਾਂ ਸਾਡੇ ਹੱਕ ਵਿੱਚ ਨਹੀਂ ਹੈ, ਤੇ ਦੂਸਰਾ ਹੈਗਾ ਵੀ ਉਹ ਇੱਕ ਤਰ੍ਹਾਂ ਨਾਲ ਡਬਲ ਗੇਮ ਆ ਜਿਹੜੀ ਖੇਡ ਰਿਹਾ। ਉਹ ਅਕਿਊਜ਼ ਲਗਾਤਾਰ ਚਾਈਨਾ ਨੂੰ ਕਰ ਰਹੇ ਹੈਗੇ ਆ। ਸੋ ਇਹਦੇ ਤੇ ਕਾਫੀ ਜਿਹੜੀ ਮੇਨ ਡਿਬੇਟ ਹੈ ਇਸ ਵੇਲੇ ਇਸ ਕੌਨਫਲਿਕਟ ਵਿੱਚ, ਅਮਰੀਕਾ ਤੇ ਇਜ਼ਰਾਈਲ ਤਾਂ ਖੜੇ ਆ, ਵੈਸਟਰਨ ਵਰਲਡ ਵੀ ਉਹਨਾਂ ਨਾਲ ਖੜਾ, ਪਰ ਚਾਈਨਾ ਦੇ ਆਸਪੈਕਟ ਤੋਂ ਜਿਹੜਾ ਸਾਰਾ ਕੁਝ ਆ ਰਿਹਾ ਉਹਨੂੰ ਜਿਹੜਾ ਹੈਗਾ ਮੇਨ ਡਿਬੇਟ ਆ ਫੋਰਨ ਪਾਲਿਸੀ ਦੇ ਮੈਗਜ਼ੀਨਸ ਵਿੱਚ ਉਹਦੀ ਹੋ ਰਹੀ ਆ। ਉਹਦੇ ਬਾਰੇ ਆਪਾਂ ਗੱਲ ਕਰ ਸਕਦੇ ਹਾਂ। ਮਿਸਟਰ ਫੈਨ ਹੋਂਗਡਾ ਹੈਗੇ ਆ, ਪ੍ਰੋਫੈਸਰ ਆਫ ਮਿਡਲ ਈਸਟ ਸਟੱਡੀਜ਼ ਆਏ ਸ਼ੰਘਾਈ ਯੂਨੀਵਰਸਿਟੀ ਵਿੱਚ ਨੇ। ਉਹਨਾਂ ਦਾ ਕਾਫੀ ਵਿਸਤ੍ਰਿਤ ਲੇਖ ਹੈ ਜਿਹੜਾ, ਔਰ ਉਹਨਾਂ ਦੀਆਂ ਟਿੱਪਣੀਆਂ ਨੇ ਜਿਹੜੀਆਂ ਉਹ ਆਈਆਂ ਹੈਗੀਆਂ ਨੇ। ਕਹਿੰਦੇ ਨੇ ਉਹਦੇ ਵਿੱਚ ਕੀ ਕੱਢਦੇ ਆਪਾਂ ਉਸ ਲੇਖ ਚ? ਹਾਂਜੀ, ਫੈਨ ਹੋਂਗਡਾ ਕਹਿੰਦੇ ਆ ਵੀ ਦੀ ਫ੍ਰਿਕਸ਼ਨ ਬਿਟਵੀਨ ਇਜ਼ਰਾਈਲ ਐਂਡ ਚਾਈਨਾ ਕੇਮ ਡਾਊਨ ਟੂ ਡਿਫਰੈਂਸ ਇਨ ਫਰੇਮਿੰਗ। ਸੋ ਉਹਨਾਂ ਦੇ ਕੰਟੈਂਟ ਆ ਵੀ ਡਿਫਰੈਂਸ ਇਨ ਫਰੇਮਿੰਗ ਆ ਜਿਹੜੀ, ਕਹਿੰਦਾ ਇਹ ਚਾਈਨਾ ਤੇ ਇਜ਼ਰਾਈਲ ਦਾ ਜਿਹੜਾ ਕੰਟੈਕਸਟ ਹੈਗਾ ਉਹਨੂੰ ਇਸ ਤਰ੍ਹਾਂ ਦੇਖਿਆ ਜਾਣਾ ਚਾਹੀਦਾ। ਕਹਿੰਦਾ ਵੀ ਜਿਹੜਾ ਇਜ਼ਰਾਈਲ ਹੈਗਾ ਉਹ ਇਸ ਫਰੇਮਿੰਗ ਵਿੱਚ ਸਿਰਫ ਹਮਾਸ ਦੇ ਹਮਲੇ ਤੇ ਕਨਸੈਂਟਰੇਟ ਕਰ ਰਿਹਾ, ਪਰ ਚਾਈਨਾ ਹੈਗਾ ਜਿਹੜਾ ਉਹ ਬ੍ਰੌਡਰ ਪੈਲਸਟੀਨੀਅਨ ਜਿਹੜੀ ਪ੍ਰੋਬਲਮ ਆ ਉਹਦੇ ਤੇ ਕਨਸੈਂਟਰੇਟ ਕਰ ਰਿਹਾ ਹੈਗਾ।
ਸੋ ਇਹ ਹੈ ਕਿ ਵੀ ਉਹਦੇ ਚੋਂ ਜਿਹੜੇ ਕੰਟੈਕਸਟ ਨੇ ਦੋਵਾਂ ਦੇ ਨਾ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਉਹ ਭਿੜ ਰਹੇ ਨੇ ਹਨਾ। ਸੋ ਇਜ਼ਰਾਈਲ ਦਾ ਕੰਟੈਕਸਟ ਜਸਟ ਇਸ ਹਮਲੇ ਤੱਕ ਸੀਮਿਤ ਰਹਿ ਕੇ ਇਹਦੀ ਕੰਡੈਮਨੇਸ਼ਨ ਹੈਗੀ ਆ, ਪਰ ਚਾਈਨਾ ਦਾ ਜਿਹੜਾ ਕੰਟੈਕਸਟ ਆ ਰਿਹਾ ਉਹ ਕਹਿੰਦਾ ਵੀ ਵੀ ਆਰ ਕੰਸਰਨਡ ਅਬਾਊਟ ਦੀ ਬ੍ਰੌਡਰ ਐਸਪੈਕਟ ਆਫ ਪੈਲਸਟੀਨੀਅਨ ਕਨਫਲਿਕਟ ਹਨਾ। ਸੋ ਬੇਸਿਕਲੀ ਟੂ ਸਟੇਟ ਸੋਲੂਸ਼ਨ ਵੱਲ ਨੂੰ ਇਸ਼ਾਰਾ ਕਰਦੇ ਆ। ਕਿਉਂਕਿ 1988 ਵਿੱਚ ਚਾਈਨਾ ਨੇ ਰੈਕਗਨਾਈਜ਼ ਆ ਜਿਹੜਾ ਉਹ ਕਰਿਆ ਸੀਗਾ ਨਾ। ਸੋ ਇਹਦੇ ਵਿੱਚੋਂ ਜਿਹੜੀ ਚਾਈਨਾ ਦੀ ਹੁਣ ਇਹ ਆ ਰਹੀ ਹੈਗੀ, ਚਾਈਨਾ ਦੀ ਜਿਹੜੀ ਇਹ ਲਾਈਨ ਲਈ ਹੈਗੀ ਆ ਉਹ ਬਰਾਡਰ ਮੁਸਲਿਮ ਮੈਜੋਰਿਟੀ ਵਾਲੇ ਦੇਸ਼ ਆ, ਖਾਸ ਕਰਕੇ ਅਰਬ ਵਰਲਡ ਹੈਗਾ ਹਨਾ। ਰਸ਼ੀਆ ਤਾਂ ਸਿਰਫ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਵਰਬਲੀ ਹੱਥ ਵਧਾ ਰਿਹਾ ਹੈ, ਪਰ ਚਾਈਨਾ ਨੇ ਇਹ ਡਿਪਲੋਮੈਟਿਕ ਪੋਜੀਸ਼ਨ ਲੈ ਕੇ ਅਰਬ ਵਰਲਡ ਨਾਲ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਡਿਪਲੋਮੈਟਿਕ ਰਿਲੇਸ਼ਨ ਮਜ਼ਬੂਤ ਕਰਨ ਦਾ ਯਤਨ ਕਰਿਆ। ਜਿਹੜੇ ਵਿਦਵਾਨ ਨੇ ਉਹਨੂੰ ਇਸ ਸੰਦਰਭ ਚੋਂ ਦੇਖ ਰਹੇ ਆ, ਕਿਉਂਕਿ ਚਾਈਨਾ ਦੇ ਇਕਨੋਮਿਕ ਰਿਸੋਰਸਸ ਜਾਂ ਉਹਦੇ ਆਪਣੇ ਇੰਟਰਸਟ ਨੇ ਮਿਡਲ ਈਸਟ ਵਿੱਚ। ਸੋ ਮਿਡਲ ਈਸਟ ਵਿੱਚ ਜੇ ਅਸ਼ਾਂਤੀ ਫੈਲਦੀ ਹੈ, ਚਾਹੇ ਉਹ ਫਲਸਤੀਨ ਦੇ ਸੰਦਰਭ ਚ ਹੋਵੇ, ਚਾਹੇ ਯਮਨ ਦੇ, ਸਾਊਦੀ ਅਰਬ ਦੇ, ਪੂਰੇ ਮਿਡਲ ਈਸਟ ਵਿੱਚ ਸ਼ਾਂਤੀ ਰਹਿਣੀ ਹੈ ਜਿਹੜੀ ਉਹ ਚਾਈਨਾ ਦੇ ਹਿੱਤ ਵਿੱਚ ਜਾਂਦੀ ਹੈ। ਸੋ ਚਾਈਨਾ ਹੈਗਾ ਜਿਹੜਾ ਇਸ ਸੰਦਰਭ ਨੂੰ ਇਹਨੂੰ ਮੁਸਲਿਮ ਵਰਲਡ ਨਾਲ ਆਪਣੇ ਰਿਲੇਸ਼ਨ ਵਧਾਉਣ ਵੱਲ ਵਧ ਰਿਹਾ। ਇਸੇ ਲਈ ਉਹ ਇਜ਼ਰਾਈਲ ਨਾਲ ਉਹ ਕੌਨਫਲਿਕਟ ਵਿੱਚ ਨਹੀਂ ਆ ਰਿਹਾ, ਪਰ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਡਿਫਰੈਂਸ ਇਨ ਫਰੇਮਿੰਗ ਆ ਜਿਹੜੀ ਉਹ ਡਿਫਰੈਂਸ ਇਨ ਫਰੇਮਿੰਗ ਦੀ ਜਿਹੜੀ ਪੋਲਿਟਿਕਸ ਆ ਤੇ ਡਿਪਲੋਮੇਸੀ ਆ ਉਹਨੂੰ ਅੱਗੇ ਵਧਾ ਰਿਹਾ। ਰੀਸੈਂਟਲੀ ਇਹਨਾਂ ਨੇ ਈਰਾਨ ਤੇ ਸਾਊਦੀ ਦੇ ਦਰਮਿਆਨ ਵੀ ਡੀਲ ਕਰਵਾਈ ਸੀ ਚੀਨ ਵਾਲਿਆਂ ਨੇ। ਹਾਂਜੀ ਬਿਲਕੁਲ। ਸੋ ਚੀਨ ਨੇ ਜਿਹੜੀ ਈਰਾਨ ਤੇ ਸਾਊਦੀ ਅਰਬ ਨਾਲ ਡੀਲ ਹੋਈ ਆ ਉਹ ਚੀਨ ਦੀ ਪਹਿਲ ਕਦਮੀ ਹੋਈ ਹੈ। ਸੋ ਇਹ ਬਹੁਤ ਵੱਡਾ ਇਨੀਸ਼ੀਏਟਿਵ ਹੈਗਾ। ਬਹੁਤ ਸਾਲਾਂ ਤੋਂ ਆਪਾਂ ਕਹਿੰਦੇ 20 25 30 ਸਾਲਾਂ ਤੋਂ ਜਿਹੜੀ ਇੱਕ ਤਰ੍ਹਾਂ ਨਾਲ ਦੁਸ਼ਮਣੀ ਵਾਲਾ ਵਤੀਰਾ ਸੀਗਾ ਈਰਾਨ ਤੇ ਸਾਊਦੀ ਦਾ, ਉਹਦੇ ਵਿੱਚ ਪਹਿਲੀ ਵਾਰ ਆ ਵੀ ਜਿਹੜੀ ਆਈਸ ਬ੍ਰੇਕ ਡਾਊਨ ਹੋਈ ਹੈ। ਸੋ ਚੀਨ ਨੇ ਉਹਦੇ ਵਿੱਚ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਰੋਲ ਨਿਭਾਇਆ ਹੈ। ਇਸੇ ਕਰਕੇ ਈਰਾਨ ਹੈ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਈਰਾਨ ਹੁਣ ਕੋਈ ਵੀ ਇਸ ਤਰ੍ਹਾਂ ਦਾ ਐਡਵੈਂਚਰਿਜ਼ਮ ਨਹੀਂ ਕਰੂਗਾ ਜਿਹਦੇ ਨਾਲ ਉਹਦੇ ਹਿੱਤ ਨੁਕਸਾਨੇ ਜਾਣ ਤੇ ਉਹਦਾ ਚੀਨ ਤੇ ਸਾਊਦੀ ਅਰਬ ਨਾਲ ਜਿਹੜਾ ਰਿਲੇਸ਼ਨ ਬਣ ਰਿਹਾ ਉਹਨੂੰ ਕਿਤੇ ਨਾ ਕਿਤੇ ਵੱਟਾ ਲੱਗੇ। ਕੀ ਅਵਤਾਰ ਸਿੰਘ ਜੀ, ਇਹ ਸਾਰੇ ਮਸਲੇ ਨੂੰ ਆਪਾਂ ਬ੍ਰਿਕਸ ਦੇ ਨਾਲ ਵੀ ਕਿਤੇ ਥੋੜਾ ਜਿਹਾ ਜੋੜ ਕੇ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਮਿਡਲ ਈਸਟ ਨੂੰ ਆਪਣੇ ਹੱਕ ਦੇ ਵਿੱਚ ਲੈ ਕੇ ਅਮਰੀਕਨ ਗਲਬੇ ਤੋਂ, ਵੈਸਟ ਦੇ ਗਲਬੇ ਤੋਂ ਬਾਹਰ ਕਰਕੇ ਇਹ ਬ੍ਰਿਕਸ ਦੇ ਨਾਲ ਇਹਨਾਂ ਮੁਲਕਾਂ ਨੂੰ ਵੀ ਜੋੜਨ ਦੀ ਕੋਸ਼ਿਸ਼ ਚੀਨ ਜਿਹੜਾ ਉਹ ਕਰ ਰਿਹਾ ਨਾਲ ਦੇ ਨਾਲ। ਹਾਂਜੀ ਬਿਲਕੁਲ। ਸੋ ਹੁਣ ਅਮਰੀਕਾ ਦਾ ਜਿਹੜਾ ਅਗਲਾ ਨਿਸ਼ਾਨਾ, ਇੱਕ ਤਾਂ ਆਪਾਂ ਪਿਛਲੇ ਪ੍ਰੋਗਰਾਮ ਚ ਵੀ ਕਰੇ ਸੀ, ਇੱਕ ਤਾਂ ਰੀਸਟਰਕਚਰਿੰਗ ਆਫ ਰਸ਼ੀਆ ਹੈਗਾ, ਦੂਜਾ ਹੈਗਾ ਵੀ ਬ੍ਰਿਕਸ ਨੂੰ ਟਰਨ ਡਾਊਨ ਕਰਨਾ, ਉਹਨੂੰ ਤੋੜਨਾ। ਸੋ ਅਮਰੀਕਾ ਦੀ ਇਹ ਫੀਲਿੰਗ ਹੈ ਵੀ ਬ੍ਰਿਕਸ ਆ ਜਿਹੜਾ ਕੱਲਾ ਇਕਨੋਮਿਕ ਫਰੰਟ ਨਹੀਂ ਹੈਗਾ, ਇਟ ਇਜ਼ ਗੋਇੰਗ ਟੂ ਬੀ ਅਨਦਰ ਨੈਟੋ। ਨੈਟੋ ਦੇ ਮੁਕਾਬਲੇ ਤੇ ਇੱਕ ਹੋਰ ਨੈਟੋ ਕ੍ਰੀਏਟ ਹੋ ਰਹੀ ਹੈ ਏਸ਼ੀਆ ਵਿੱਚ ਨਾ। ਸੋ ਉਹ ਨਹੀਂ ਹੋਣ ਦੇਣਗੇ ਹਨਾ। ਸੋ ਉਹਨਾਂ ਦੀ ਸਾਰੀ ਜਿਹੜੀ ਹੁਣ ਤੁਸੀਂ ਦੇਖੋ ਵੀ ਇਕਨੋਮਿਕਲੀ ਉਹਨਾਂ ਨੇ ਕਿਸ ਤਰ੍ਹਾਂ ਭੰਨਿਆ। ਹੁਆਵੀ ਕੰਪਨੀ ਦਾ ਕਿੰਨਾ ਬ੍ਰੌਡਰ ਐਸਪੈਕਟ ਆਇਆ ਸੀਗਾ ਜਦੋਂ ਹੁਆਈ ਹੈਗੀ ਆ, ਕਿੰਨੇ ਪ੍ਰੋਡਕਟ ਉਹ ਵੈਸਟ ਵਿੱਚ ਲੈ ਕੇ ਆਈ ਆ ਨਾ, ਪਰ ਇੱਕਦਮ ਹੀ ਉਹਨਾਂ ਨੇ, ਕਿਉਂਕਿ ਉਹ ਐਪਲ ਨੂੰ ਵੀ ਤੇ ਹੋਰ ਸਾਰਿਆਂ ਨੂੰ ਚੈਲੰਜ ਕਰ ਰਹੀ ਸੀ। ਸੋ ਜਿਸ ਤਰ੍ਹਾਂ ਉਸ ਹੁਆਵੀ ਕੰਪਨੀ ਦਾ ਬਿਜ਼ਨਸ ਓਰੀਐਂਟੇਸ਼ਨ ਭੰਨੀ ਹੈਗੀ ਆ, ਉਹਦੇ ਤੋਂ ਲੱਗ ਗਿਆ ਵੀ ਇਕਨੋਮਿਕਲੀ ਉਹ ਉਸ ਤਰ੍ਹਾਂ ਚਾਈਨਾ ਨੂੰ ਨਹੀਂ ਖੜਾ ਹੋਣ ਦੇਣਗੇ। ਉਹ ਜਸਟ ਇੱਕ ਲੇਬਰ ਦੇ ਤੌਰ ਤੇ ਚਾਈਨਾ ਨੂੰ ਵਰਤਣਾ ਚਾਹੁੰਦੇ ਆ। ਹੁਣ ਜਦੋਂ ਚਾਈਨਾ ਇੱਕ ਤਰ੍ਹਾਂ ਨਾਲ ਬ੍ਰਿਕਸ ਨੂੰ, ਖਾਸ ਕਰਕੇ ਇੰਡੀਆ ਤੇ ਰਸ਼ੀਆ ਨੂੰ ਲੈ ਕੇ ਇਕਨੋਮਿਕ ਫਰੰਟ ਮਜ਼ਬੂਤ ਕਰ ਰਿਹਾ ਤੇ ਅਮਰੀਕਾ ਨੂੰ ਇਹ ਬਿਲਕੁਲ ਗੱਲ ਪਤਾ ਵੀ ਇਹ ਕੱਲਾ ਇਕਨੋਮਿਕ ਫਰੰਟ ਨਹੀਂ ਹੈਗਾ, ਅਗਲੇ 10 ਸਾਲਾਂ ਨੂੰ ਇਹਨਾਂ ਨੇ ਫੌਜੀ ਤੇ ਮਿਲਟਰੀ ਫਰੰਟ ਦੇ ਰੂਪ ਵਿੱਚ ਸਾਡੇ ਸਾਹਮਣੇ ਆ ਖੜਨਾ। ਉਸ ਵੇਲੇ ਫਿਰ ਉਹਨਾਂ ਲਈ ਜਿਹੜੀ ਔਖ ਹੋਣੀ ਆ ਉਹ ਹੁਣ ਤੋਂ ਹੀ ਉਹਨੂੰ ਡਿਸਮੈਂਟਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹੈਗੇ। ਭਾਰਤ ਦਾ ਕੀ ਸਟੈਂਡ ਆ? ਉਹ ਇਜ਼ਰਾਈਲ ਦੀ ਹਮਾਇਤ ਕਰਕੇ ਡਿਪਲੋਮੈਸੀ ਨੂੰ ਐਡਜਸਟ ਕਰ ਰਹੇ ਆ। ਪੈਲਸਤੀਨ ਦੇ ਨਾਲ ਵੀ ਕਹਿੰਦੇ ਕੱਲ ਉਹਨਾਂ ਨੇ ਗੱਲਬਾਤ ਫੋਨ ਦੇ ਉੱਤੇ ਉੱਥੇ ਕਿਸੇ ਦੇ ਨਾਲ ਕੀਤੀ ਆ। ਸੋ ਭਾਰਤ ਕਿੱਥੇ ਖੜਾ ਹੈ ਇਸ ਪੂਰੇ ਮਾਮਲੇ ਦੇ ਵਿੱਚ? ਹਾਂਜੀ, ਭਾਰਤ ਦੋਵਾਂ ਨਾਲ ਹੀ ਜਿਸ ਤਰ੍ਹਾਂ ਬਣਾ ਕੇ ਰੱਖ ਰਿਹਾ। ਸੋ ਇਨੀਸ਼ੀਅਲੀ ਤਾਂ ਇੱਕਦਮ ਉਹਨਾਂ ਨੇ ਜਿਹੜਾ ਟੈਰਰਿਜ਼ਮ ਦਾ, ਹਮਾਸ ਦਾ ਅਟੈਕ ਆ ਉਹਨੂੰ ਕੰਡੈਮ ਕਰਿਆ ਭਾਰਤ ਦੇ ਡਿਪਲੋਮੈਟਸ ਨੇ। ਈਵਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਟਵੀਟ ਹੈ ਜਿਹੜਾ ਇੱਕਦਮ ਆ ਗਿਆ ਹੋਇਆ ਸੀਗਾ ਹਨਾ। ਕਿਉਂਕਿ ਪਰ ਭਾਰਤ ਆ ਇਹ ਸੰਦੇਸ਼ ਨਹੀਂ ਦੇਣਾ ਚਾਹੁੰਦਾ ਵੀ ਅਸੀਂ ਪੂਰੀ ਤਰ੍ਹਾਂ ਇਜ਼ਰਾਈਲ ਨਾਲ ਖੜੇ ਹਾਂ ਹਨਾ। ਸੋ ਬੇਸ਼ੱਕ ਉਹਦੇ ਕਾਫੀ ਜ਼ਿਆਦਾ ਕੋਆਰਡੀਅਲ ਰਿਲੇਸ਼ਨਸ ਹੈਗੇ, ਖਾਸ ਕਰਕੇ 1999 ਦੀ ਕਾਰਗਿਲ ਜੰਗ ਤੋਂ ਬਾਅਦ ਇਜ਼ਰਾਈਲ ਨਾਲ ਉਹਨਾਂ ਦਾ ਲਗਾਤਾਰ ਜਿਹੜਾ ਸਬੰਧ ਆ ਉਹ ਵੱਧਦਾ ਰਿਹਾ। ਹੁਣ ਕਾਫੀ ਚਰਮ ਸੀਮਾ ਤੇ ਆ ਉਹਨਾਂ ਦਾ ਕਾਊਂਟਰ ਟੈਰਰਿਜ਼ਮ ਦਾ, ਟੈਕਨੋਲੋਜੀ ਦਾ ਤੇ ਸਾਰਾ ਜਿਹੜਾ ਆਦਾਨ ਪ੍ਰਦਾਨ ਆ ਇਜ਼ਰਾਈਲ ਦੇ ਭਾਰਤ ਨਾਲ ਬਹੁਤ ਅੱਛੇ ਰਿਲੇਸ਼ਨਸ ਆ। ਪਰ ਉਹ ਕਿਉਂਕਿ ਫਲਸਤੀਨੀਆਂ ਨੂੰ ਵੀ ਤੇ ਹੋਰ ਵੈਸਟਰਨ ਵਰਲਡ ਨੂੰ ਇਹ ਸੰਦੇਸ਼ ਨਹੀਂ ਦੇਣਾ ਚਾਹੁੰਦੇ ਵੀ ਅਸੀਂ ਇਕੱਲੇ ਇਜ਼ਰਾਈਲ ਨਾਲ ਖੜੇ ਆ। ਸੋ ਪਿਛਲੇ ਦਿਨੀ ਤੁਸੀਂ ਬਿਲਕੁਲ ਠੀਕ ਕਿਹਾ, ਉਹਨਾਂ ਨੇ ਫਲਸਤੀਨੀਆਂ ਨਾਲ ਵੀ ਜਿਹੜੀ ਗੱਲ ਕੀਤੀ ਆ ਔਰ ਕਿਤੇ ਨਾ ਕਿਤੇ ਹਿਊਮੈਨਿਟੇਰੀਅਨ ਏਡ ਲਈ ਜਿਹੜਾ ਉਹ ਯਤਨ ਕਰ ਰਹੇ ਆ। ਬੇਸ਼ੱਕ ਜਿਹੜਾ UN ਸਿਕਿਉਰਿਟੀ ਕਾਉਂਸਲ ਵਿੱਚ ਮਤਾ ਸੀ ਕੱਲ ਵੀਟੋ ਹੋ ਗਿਆ, ਤੁਸੀਂ ਦੇਖਿਆ ਅਮਰੀਕਾ ਨੇ ਵੀਟੋ ਕਰ ਦਿੱਤਾ ਜਿਹੜਾ ਹਿਊਮੈਨਿਟੇਰੀਅਨ ਏਡ ਵਾਲਾ ਵੀ ਸੀ। ਪਰ ਬਿਹਾਈਂਡ ਦੀ ਸੀਨ ਸੈਕੰਡ ਜਿਹੜੀ ਡੋਰ ਡਿਪਲੋਮੇਸੀ ਹੁੰਦੀ ਆ ਉਹਦੇ ਵਿੱਚ ਇੰਡੀਆ
ਤੇ ਕੁਝ ਹੱਦ ਤੱਕ ਚਾਈਨਾ ਵੀ ਹੈਗਾ ਜਿਹੜਾ ਉਹ ਯਤਨ ਕਰ ਰਿਹਾ ਹੈਗਾ ਵੀ ਹਿਊਮੈਨਿਟੇਰੀਅਨ ਏਡ ਹੈ ਜਿਹੜੀ ਉਹ ਕਿਤੇ ਨਾ ਕਿਤੇ ਜਾਵੇ। ਸੋ ਇੰਡੀਆ ਵੈਸੇ ਪਿਛਲੇ ਤੁਸੀਂ 15-20 ਸਾਲਾਂ 'ਚ ਦੇਖੋ ਵੀ ਬਹੁਤ ਸਕਸੈਸਫੁਲ ਆ ਜਿਹੜੀ ਆਪਣੀ ਫੋਰਨ ਪਾਲਿਸੀ ਆ ਉਹ ਅੱਗੇ ਵਧਾ ਰਿਹਾ ਹੈਗਾ। ਅਮਰੀਕਾ ਨਾਲ ਵੀ ਕੋਆਰਡੀਨੇਟ ਰਿਲੇਸ਼ਨਸ ਆ, ਰੂਸ ਨਾਲ ਵੀ ਨਿਭੀ ਜਾਂਦਾ, ਉਹ ਤੋਂ ਕਿੰਨਾ ਇਸ ਕ੍ਰਾਈਸਿਸ ਵਿੱਚ ਵੀ ਕਿੰਨਾ ਜ਼ਿਆਦਾ ਤੇਲ ਵਗੈਰਾ ਲੈ ਕੇ, ਹੈ ਨਾ, ਬੇਸ਼ੱਕ ਅਮਰੀਕਾ ਦੇ ਕਹਿਣ ਦੇ ਬਾਵਜੂਦ ਵੀ ਫਿਰ ਕਿਤੇ ਨਾ ਕਿਤੇ ਇਰਾਨ ਨਾਲ ਵੀ ਉੱਥੇ ਉਹ ਇੱਕ ਤਰ੍ਹਾਂ ਨਾਲ ਪੂਰੀ ਬੰਦਰਗਾਹ ਜਿਹੜੀ ਹੈਗੀ ਆ ਉਹ ਸਾਰਨ ਦਾ ਉਹ ਯਤਨ ਕਰ ਰਹੇ ਸੀਗੇ ਨਾ। ਫਿਰ ਮੁਸਲਿਮ ਵਰਲਡ ਨਾਲ ਵੀ ਉਹਨਾਂ ਦੇ ਕਿੰਨੇ ਕੋਆਰਡੀਨੇਟ ਰਿਲੇਸ਼ਨ ਆ। ਹਾਲਾਂਕਿ ਇਨਸਾਈਡ ਉਹ ਜਿਹੜੇ ਭਾਰਤ ਵਿੱਚ ਰਹਿ ਰਹੇ ਮੁਸਲਮਾਨ ਆ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦਾ ਪ੍ਰੋਪੇਗੰਡਾ ਜਾਂ ਕਤਲੋਗਾਤ ਚੱਲ ਰਹੀ ਆ, ਪਰ ਪੂਰੇ ਅਰਬ ਵਰਲਡ ਨਾਲ ਉਹਨਾਂ ਬਕਾਇਦਾ ਵਾਕਿਆ ਹੀ ਉਹਨਾਂ ਨੇ ਬੜੀ ਸਕਸੈਸਫੁਲ ਡਿਪਲੋਮੇਸੀ ਆ ਜਿਹੜੀ ਇਸ ਮੌਕੇ ਤੇ ਕੀਤੀ ਹੈਗੀ ਆ। ਸੋ ਹੁਣ ਆ ਕੇ ਉਹਨਾਂ ਨੂੰ ਥੋੜੇ ਜਿਹੇ ਹਰਡਲਸ ਲੱਗੀਆਂ ਸੀਗੀਆਂ ਭਾਈ ਹਰਦੀਪ ਸਿੰਘ ਨਿੱਜਰ ਵਾਲੇ ਮਾਮਲੇ ਵਿੱਚ ਆ ਕੇ। ਵੈਸੇ ਬੜੀ ਸਕਸੈਸਫੁਲ ਡਿਪਲੋਮੇਸੀ ਆ ਜਿਹੜੀ ਭਾਰਤ ਹਾਲੇ ਤੱਕ ਕਰ ਰਿਹਾ। ਹਾਂ, ਉਹ ਦੋਵਾਂ ਧਿਰਾਂ ਦੇ ਨਾਲ ਹੀ ਸਬੰਧ ਬਣਾ ਕੇ ਚੱਲ ਰਿਹਾ ਹੈਗਾ। ਫਲਸਤੀਨੀਆਂ ਨਾਲ ਵੀ ਗੱਲ ਕਰਕੇ ਉਹ ਇੱਕ ਪਾਸੜ ਹੋਣ ਦਾ ਧੱਬਾ ਆਪਣੇ ਤੇ ਨਹੀਂ ਲਵਾਉਣਾ ਚਾਹੁੰਦਾ। ਸੋ ਇੱਥੇ ਗੱਲ ਕਰੀਏ ਹੁਣ ਆਪਾਂ ਸਿੱਖ ਪਰਸਪੈਕਟਿਵ ਤੋਂ ਵੀ, ਸਿੱਖਾਂ ਦੇ ਨਜ਼ਰੀਏ ਤੋਂ। ਸਿੱਖਾਂ ਦੇ ਨਜ਼ਰੀਏ 'ਚ ਓਬਵੀਅਸਲੀ ਜਿਹੜਾ ਵੀ ਕੋਈ ਮਨੁੱਖਤਾ ਦਾ ਘਾਣ ਹੋ ਰਿਹਾ ਉਹ ਮਾੜਾ ਹੀ ਆ, ਚਾਹੇ ਕੋਈ ਵੀ ਜਿਹੜਾ ਉਸ ਦੇ ਵਿੱਚ ਉਹ ਕਰ ਰਿਹਾ ਆ। ਪਰ ਇਹ ਸੰਕਟ ਨੂੰ ਸਿੱਖਾਂ ਨੂੰ ਕਿੱਦਾਂ ਸੋਚਣਾ ਚਾਹੀਦਾ? ਯਾਸਿਰ ਅਰਾਫਤ ਉਹ ਬੰਦਾ ਸੀ ਜਿਹਨੇ ਵਧਾਈ ਦਿੱਤੀ ਸੀ 84 ਦੇ ਹਮਲੇ ਤੋਂ ਬਾਅਦ 'ਚ। ਇਜ਼ਰਾਈਲੀ ਕਹਿੰਦੇ ਵੀ ਉਹਨਾਂ ਨੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਸੀ। ਦੋਨਾਂ ਦਾ ਸਿੱਖਾਂ ਪ੍ਰਤੀ ਨਜ਼ਰੀਆ ਕਿੱਦਾਂ ਹੈ, ਤੇ ਸਿੱਖਾਂ ਨੂੰ ਇਹਨਾਂ ਪ੍ਰਤੀ ਇਸ ਪੂਰੇ ਸੰਕਟ ਨੂੰ ਕਿੱਦਾਂ ਦੇਖਣਾ ਚਾਹੀਦਾ? ਨਹੀਂ, ਦੇਖੋ ਵੀ ਸਿੱਖਾਂ ਨੂੰ ਜਿਹੜਾ ਹੁੰਦਾ ਵੀ ਹਰੇਕ ਕੌਮ ਦੇ ਆਪਣੇ ਕੌਮੀ ਹਿੱਤ ਹੁੰਦੇ ਆ। ਸੋ ਕੌਮ ਨੂੰ ਜਦੋਂ ਕੌਮ ਦੇ ਦਾਨਿਸ਼ਵਰਾਂ ਨੇ ਕੋਈ ਗੱਲ ਕਿਸੇ ਮੌਕੇ ਤੇ ਆ ਕੇ ਕੋਈ ਸਟੇਟਮੈਂਟਸ਼ਿਪ ਦਿਖਾਉਣੀ ਹੁੰਦੀ ਆ, ਉਹ ਆਪਣੀ ਕੌਮ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਦਿਖਾਉਣੀ ਹੁੰਦੀ ਆ। ਇਹ ਹੁਣ ਜਿਹੜੇ ਕੌਮ ਦੇ ਦਾਨਿਸ਼ਵਰ ਨੇ ਉਹ ਇਹ ਫੈਸਲਾ ਕਰਨ ਵੀ ਉਹਨਾਂ ਨੇ ਕੌਮ ਦੇ ਹਿੱਤਾਂ ਦੇ ਸੰਦਰਭ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲੈਣੇ ਆ। ਜਿਹੜੀ ਤੁਸੀਂ ਪਹਿਲੋਂ ਗੱਲ ਕਹੀ ਵੀ ਮਨੁੱਖਤਾ ਦਾ ਘਾਣ ਆ, ਸਾਡਾ ਜਿਹੜਾ ਸਰਬੱਤ ਦੇ ਭਲੇ ਦਾ ਸਿਧਾਂਤ ਆ ਉਹ ਹੈਗਾ ਵੀ ਆਪਾਂ ਜਿਹੜਾ ਮਨੁੱਖਤਾ ਦਾ ਘਾਣ ਆ, ਦੁਨਿਆਵੀ ਸ਼ਾਂਤੀ ਤੇ ਮਨੁੱਖਤਾ ਦੇ ਘਾਣ ਦੇ ਖਿਲਾਫ ਆ ਜਿਹੜੀ ਇਹ ਆਵਾਜ਼ ਆ ਜਿਹੜੀ ਆਪਣੀ ਪਰਪੱਕ ਹੋਣੀ ਚਾਹੀਦੀ ਹੈ। ਈਵਨ ਅਕਾਲ ਤਖਤ ਸਾਹਿਬ ਤੋਂ ਵੀ ਤੇ ਸਿੱਖ ਸੰਸਥਾਵਾਂ ਤੋਂ ਮਨੁੱਖਤਾ ਦੀ ਸ਼ਾਂਤੀ ਆ, ਮਨੁੱਖਤਾ ਦਾ ਭਲਾ ਇਹ ਆ ਜਿਹੜੀ ਹੋਣੀ ਚਾਹੀਦੀ ਆ। ਪੋਲੀਟੀਕਲੀ ਜਿਹੜੀਆਂ ਪੋਲੀਟੀਕਲ ਫੋਰਸਿਸ ਕੰਮ ਕਰ ਰਹੀਆਂ ਨੇ ਸਿੱਖਾਂ ਨੇ, ਉਹਨਾਂ ਨੂੰ ਸਿੱਖਾਂ ਦੇ ਹਿੱਤ ਆ ਜਿਹੜੇ ਉਹ ਲੈ ਕੇ ਜਾਣੇ ਚਾਹੀਦੇ। ਸੋ ਤੁਸੀਂ ਦੇਖੋ ਵੀ ਸਿੱਖ ਸਿਰਫ ਇਸ ਮਸਲੇ ਤੇ ਫਿਰ ਕਿਉਂ ਬੋਲਣ ਕਿ ਹਨਾ ਵੀ ਕਿਉਂਕਿ ਬਹੁਤ ਸਾਰੇ ਕੌਨਫਲਿਕਟ ਨੇ। ਹੁਣ ਇਹ ਲਗਾਤਾਰ ਇੰਟਰਨੈਸ਼ਨਲ ਆ ਰਿਹਾ। 6 ਮਹੀਨੇ ਪਹਿਲਾਂ ਫਰਾਂਸ ਨੇ ਮਾਲੀ ਤੇ 2 ਮਹੀਨੇ ਬੰਬਾਰਡਮੈਂਟ ਕਰੀ ਆ ਜੀ। ਸੋ ਮੇਰੇ ਖਿਆਲ ਸਿੱਖਾਂ ਨੂੰ ਪਤਾ ਵੀ ਨਹੀਂ ਵੀ ਬੰਬਾਰਡਮੈਂਟ ਹੋਈ ਆ ਨਾ। ਸੋ ਹੁਣੇ ਜੇ ਉਹ ਰਾਜ ਪਲਟਾ ਹੋ ਕੇ ਹਟਿਆ, ਨਾਈਜਰ ਵਿੱਚ ਰਾਜ ਪਲਟਾ ਹੋ ਕੇ ਹਟਿਆ, ਫਿਰ ਤਾਂ ਸਾਨੂੰ ਉੱਥੇ ਵੀ ਬੋਲਣਾ ਪਊਗਾ ਨਾ। ਇਸੇ ਤਰ੍ਹਾਂ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ ਵਿੱਚ ਰਾਜ ਪਲਟਾ ਹੋ ਕੇ ਹਟਿਆ, ਉੱਥੇ ਲਗਾਤਾਰ ਮਨੁੱਖਤਾ ਦਾ ਘਾਣ ਆ ਜਿਹੜਾ ਹੋ ਰਿਹਾ। ਯਮਨ ਵਿੱਚ 9 ਸਾਲਾਂ ਤੋਂ ਜਿਹੜੀ ਹੈਗੀ ਆ ਉਹ ਬੰਬਾਰਡਮੈਂਟ ਹੋ ਰਹੀ ਹੈ, 10 ਲੱਖ ਬੱਚੇ ਡਿਸਪਲੇਸ ਹੋਏ ਨੇ ਨਾ। ਸੋ ਮੈਂ ਚਾਈਨਾ ਦੇ ਇੱਕ ਸਾਬਕਾ ਰਾਸ਼ਟਰਪਤੀ ਆ, ਉਹਨਾਂ ਦਾ ਇੱਕ ਕੋਟੇਸ਼ਨ ਪੜ੍ਹ ਰਿਹਾ ਸੀ, ਕਹਿੰਦਾ ਵੀ ਅਸੀਂ ਦੁਨੀਆ ਵਿੱਚ ਖੁੱਲੀਆਂ ਅੱਖਾਂ ਨਾਲ ਵਿਚਰਨਾ ਹੈ। ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹਨਾਂ ਨੂੰ ਐਕਸੈਪਟ ਕਰਨਾ, ਜਿਹੜੀਆਂ ਮਾੜੀਆਂ ਚੀਜ਼ਾਂ ਉਹਨਾਂ ਨੂੰ ਇਗਨੋਰ ਕਰਨਾ ਹੈ। ਸੋ ਸਿੱਖ ਪੋਲਿਟਿਕਸ ਲਈ ਜਿਹੜਾ ਹੈਗਾ ਵੀ ਪੋਲੀਟੀਸ਼ੀਅਨਸ ਲਈ ਇਹ ਹੈਗਾ ਵੀ ਗੋ ਟੂ ਦੀ ਵਰਲਡ ਵਿਦ ਓਪਨ ਵਾਈਡ ਓਪਨ ਆਈਜ਼ ਨਾ, ਵੀ ਆਪਣੀਆਂ ਖੁੱਲੀਆਂ ਅੱਖਾਂ ਨਾਲ ਸਾਨੂੰ ਸੰਦਰਭ 'ਚ ਜਾਣਾ ਚਾਹੀਦਾ। ਸਿਧਾਂਤਕ ਤੌਰ ਤੇ ਜਿਹੜਾ ਸਾਡਾ ਹੈਗਾ ਵੀ ਮਨੁੱਖਤਾ ਦਾ ਘਾਣ ਆ ਜਿਹੜਾ ਉਹ ਬਿਲਕੁਲ ਬੰਦ ਹੋਣਾ ਚਾਹੀਦਾ। ਜਿਹੜਾ ਲਹੂ ਲੁਹਾਨ ਆ, ਜਿਹੜੀ ਵਾਇਲੈਂਸ ਆ, ਉਹ ਕਿਸੇ ਵੀ ਮਸਲੇ ਦਾ ਹੱਲ ਨਹੀਂ। ਡਿਪਲੋਮੈਟਿਕ ਦੇਸ਼ ਬਣਦੇ ਨੇ, ਲਗਾਤਾਰ ਨਵੇਂ ਦੇਸ਼ ਹੋਂਦ ਵਿੱਚ ਆਉਂਦੇ ਆ, ਪੁਰਾਣੇ ਟੁੱਟਦੇ ਆ, ਰੀਸਟਰਕਚਰਿੰਗ ਆਫ ਵਰਲਡ ਹੁੰਦੀ ਰਹਿਣੀ ਆ। ਅਗਲੇ 100 ਸਾਲਾਂ ਨੂੰ ਅਮਰੀਕਾ ਦੇ ਕਿੰਨੇ ਦੇਸ਼ ਬਣ ਜਾਣ ਆਪਾਂ ਨੂੰ ਕੋਈ ਨਹੀਂ ਪਤਾ, ਕੈਨੇਡਾ ਦੇ ਕਿੰਨੇ ਦੇਸ਼ ਬਣ ਜਾਣ ਕੋਈ ਨਹੀਂ ਪਤਾ, ਪਰ ਬਲੱਡ ਸ਼ੈਡ ਤੋਂ ਬਿਨਾਂ, ਜਿਹੜੀ ਵਾਇਲੈਂਸ ਤੋਂ ਬਿਨਾਂ ਰੀਸਟਰਕਚਰਿੰਗ ਆ, ਸਾਨੂੰ ਉਹਦੀ ਆ ਜਿਹੜੀ ਉਹਦੇ ਲਈ ਅਰਦਾਸ ਕਰਨੀ ਚਾਹੀਦੀ ਹੈ ਜੀ। ਸਿੱਖਾਂ ਦੇ ਵਿੱਚ ਕੁਝ ਅਜਿਹੇ ਵੀ ਹਲਕੇ ਨੇ ਜਿਹੜੇ ਪੱਛਮੀ ਰਾਜਨੀਤੀ ਤੇ ਜਿਹੜੀ ਆਰਥਿਕਤਾ, ਕੈਪੀਟਲਿਜ਼ਮ ਮਾਡਲ ਜਿੱਦਾਂ ਕਹਿ ਲਓ, ਜਾਂ ਵੈਸਟਰਨ ਜਿਹੜੀ ਪੋਲੀਟਿਕਸ ਆ, ਉਸ ਨੂੰ ਸਿਰੇ ਤੋਂ ਜਿਹੜਾ ਉਹ ਨਕਾਰਦੇ ਨੇ ਵੀ ਹੈ। ਉਹ ਕਹਿੰਦੇ ਵੀ ਇਨਸਾਨ ਵਿਰੋਧੀ ਵੀ ਆ। ਤਾਂ ਆਪ ਜੀ ਦੇ ਕੀ ਵਿਚਾਰ ਹੈ ਇਸ ਦੇ ਉੱਤੇ? ਹਾਂਜੀ, ਨਹੀਂ, ਇਹ ਮੈਨੂੰ ਲੱਗਦਾ ਵੀ ਉਹਨਾਂ ਦੀ ਫਲੌਡ ਹੈਗੀ ਆ। ਉਹ ਇੱਕ ਤਰ੍ਹਾਂ ਨਾਲ ਸਮੁੱਚੇ ਵੈਸਟਰਨ ਵਰਲਡ ਦੀ ਸਮੁੱਚੀ ਇਕੋਨਮੀ ਤੇ ਉਹਨਾਂ ਦੀ ਸਮੁੱਚੀ ਸੁਸਾਇਟੀ ਨੂੰ, ਹੁਣ ਆਪਾਂ ਵੈਸਟਰਨ ਵਰਲਡ ਵਿੱਚ ਰਹਿੰਦੇ ਹਾਂ, ਠੀਕ ਹੈ, ਉਹਦੇ ਵਿੱਚ ਬਹੁਤ ਸਾਰੀਆਂ ਉਹ ਜਿਹੜੀਆਂ ਅਲਾਮਤਾਂ ਤੇ ਬਿਮਾਰੀਆਂ ਹੁੰਦੀਆਂ ਨੇ ਉਹ ਹਰੇਕ ਸੁਸਾਇਟੀ ਵਿੱਚ ਆ। ਉਹ ਸਿੱਖ ਸੁਸਾਇਟੀ ਵਿੱਚ ਵੀ ਹੋਣਗੀਆਂ, ਉਹ ਹੈਗੀਆਂ ਨੇ, ਹਨਾ। ਸੋ ਉਹਦੇ ਚ ਹੁਣ ਜੇ ਆਪਾਂ ਵੈਸਟ ਨੂੰ ਇਹ ਕਹੀ ਜਾਈਏ ਵੀ ਜਿਹੜਾ ਇੱਕ ਤਰ੍ਹਾਂ ਨਾਲ ਪੌਪ ਕਲਚਰ ਹੈਗਾ ਹਨਾ, ਥੋੜਾ ਨਗੇਜਵਾਦ ਹੈ, ਜਾਂ ਜਿਹੜੀ ਉਹਨਾਂ ਦੀ ਕੈਪੀਟਲਿਸਟ ਇਕੋਨਮੀ ਆ ਉਹ ਇੱਕ ਤਰ੍ਹਾਂ ਨਾਲ ਜਿਹੜੀ ਮੁਕਾਬਲੇ ਨੂੰ ਅੱਗੇ ਲੈ ਕੇ ਵਧਾਉਂਦੀ ਹੈਗੀ ਹੈ ਨਾ, ਉਹਦੇ ਬਾਰੇ ਤੁਹਾਡੇ ਆਪਣੇ ਜਿਹੜੇ ਰਿਜ਼ਰਵਡ ਵਿਚਾਰ ਹੋ ਸਕਦੇ ਆ। ਪਰ ਉਹਨੂੰ ਇੱਕਦਮ ਰੱਦ ਕਰ ਦੇਣਾ, ਸਾਰੇ ਕੁਝ ਨੂੰ, ਸਾਰੇ ਸਿਸਟਮ ਨੂੰ ਹੀ ਰੱਦ ਕਰ ਦੇਣਾ, ਹਨਾ, ਇਹ ਗੱਲ ਠੀਕ ਨਹੀਂ। ਵੈਸਟਰਨ ਵਰਲਡ ਨੇ ਜਦੋਂ ਮੈਂ ਪੰਜਾਬ ਵਿੱਚ ਸੀਗਾ, ਮੈਂ ਹਾਲਾਂਕਿ
ਇੱਕ ਟੈਲੈਂਟਡ ਸਟੂਡੈਂਟ ਸੀਗਾ ਹਿਸਟਰੀ ਦਾ ਤੇ ਪੋਲਿਟਿਕਸ ਦਾ, ਪਰ ਮੇਰਾ ਜਿਹੜਾ ਟਨਲ ਵਿਊ ਸੀ, ਉੱਥੇ ਰਹਿ ਕੇ ਤੁਹਾਡਾ ਟਨਲ ਵਿਊ ਰਹਿ ਜਾਂਦਾ। ਇੱਕ ਤੁਸੀਂ ਘੇਰੇ ਵਿੱਚੋਂ ਬਾਹਰ ਨਹੀਂ ਸੋਚ ਸਕਦੇ। ਜਦੋਂ ਮੈਂ ਵੈਸਟਰਨ ਵਰਲਡ ਵਿੱਚ ਮਾਈਗ੍ਰੇਟ ਕਰਿਆ ਹੈਗਾ ਤਾਂ ਮੈਨੂੰ ਦੁਨੀਆ ਦੀ ਪੋਲਿਟਿਕਸ ਦਾ, ਇਕਨੋਮੀ ਦਾ, ਡਿਪਲੋਮੇਸੀ ਦਾ ਤੇ ਹੋਰ ਜਿਹੜੀਆਂ ਵਾਸਟ ਸਿਚੁਏਸ਼ਨਸ ਆ ਉਹਨਾਂ ਨੂੰ ਸਮਝਣ ਦਾ ਇੱਕ ਵੱਡਾ ਆਸਪੈਕਟ ਮਿਲਿਆ, ਵੱਡਾ ਮੌਕਾ ਮਿਲਿਆ ਹੈਗਾ। ਸੋ ਵੈਸਟ ਨੇ ਮੇਰੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਗ੍ਰਾਫਟਿੰਗ ਕੀਤੀ ਹੈ, ਮੈਨੂੰ ਤਰਾਸ਼ਿਆ ਹੈ ਵੈਸਟਰਨ। ਵੈਸਟ ਵਿੱਚ ਹੁਣ ਜੇ ਧਰਮਾਂ ਬਾਰੇ ਜਾਂ ਜਿਹੜੀ ਰੂਹਾਨੀਅਤ ਬਾਰੇ ਜਿੰਨੀ ਖੋਜ ਵੈਸਟ ਵਿੱਚ ਹੋਈ ਆ, ਜੇ ਜਰਮਨ ਫਿਲਾਸਫਰਾਂ ਨੂੰ ਤੁਸੀਂ ਧਰਮ ਬਾਰੇ ਪੜ੍ਹਦਿਆਂ ਸੁਣੋ ਜਾਂ ਲਿਖਦਿਆਂ ਸੁਣੋ, ਜਿੰਨਾ ਧਰਮ ਬਾਰੇ ਉਹਨਾਂ ਨੇ ਡੀਪ ਐਨਾਲਿਸਿਸ ਕਰਿਆ, ਸੋ ਮੈਨੂੰ ਲੱਗਦੀ ਵੀ ਸਾਨੂੰ ਧਰਮ ਬਾਰੇ ਜਿਹੜੀ ਰੀਇੰਟਰਪ੍ਰੀਟੇਸ਼ਨ ਆਫ ਰਿਲੀਜਨ ਹੈਗੀ ਆ ਉਹ ਜਰਮਨ ਦੇ ਵਿਦਵਾਨਾਂ ਤੋਂ ਸਿੱਖਣ ਦੀ ਲੋੜ ਆ। ਸੋ ਵੈਸਟ ਦਾ ਸਾਰਾ ਕੁਝ ਹੀ ਮਾੜਾ ਨਹੀਂ ਹੈਗਾ। ਸੋ ਜਿਹੜੀਆਂ ਸਿੱਖ ਸਮਾਜ ਦੇ ਕੁਝ ਹਿੱਸਿਆਂ ਵਿੱਚ ਇਹ ਗੱਲਾਂ ਆ ਰਹੀਆਂ ਵੀ ਵੈਸਟ ਨੂੰ ਬਿਲਕੁਲ ਰੱਦ ਹੀ ਕਰ ਦਿਓ, ਸੋ ਰੱਦ ਕਰਨ ਵਾਲੀ ਗੱਲ ਬਿਲਕੁਲ ਠੀਕ ਨਹੀਂ ਹੈਗੀ। ਤੁਹਾਡੇ ਉਹਨਾਂ ਬਾਰੇ ਕੁਝ ਵੱਖਰੇ ਵਿਚਾਰ ਹੋ ਸਕਦੇ ਆ, ਉਹਨਾਂ ਦੀਆਂ ਜਿਹੜਾ ਹੈਗਾ ਵੀ ਵਾਈਡ ਓਪਨ ਆਈਜ਼ ਨਾਲ ਵਿਚਰੋ, ਜਿਹੜੀਆਂ ਗਲਤ ਗੱਲਾਂ ਨੇ ਇਗਨੋਰ ਕਰੋ, ਜਿਹੜੀਆਂ ਚੰਗੀਆਂ ਗੱਲਾਂ ਨੇ ਉਹਨਾਂ ਨੂੰ ਐਕਸੈਪਟ ਕਰਕੇ ਸਾਨੂੰ ਅੱਗੇ ਵਧਣਾ ਚਾਹੀਦਾ। ਸੋ ਰਿਲੀਜਨ ਦਾ ਵੀ, ਸਿੱਖ ਰਿਲੀਜਨ ਦਾ, ਸਿੱਖ ਹਿਸਟਰੀ ਨੂੰ ਵੀ ਅਸੀਂ ਹਰੇਕ ਜਨਰੇਸ਼ਨ ਆ ਜਿਹੜੀ ਰੀਇੰਟਰਪ੍ਰੈਟ ਕਰਦੀ ਹੈ। ਸੋ ਸਾਨੂੰ ਰੀਇੰਟਰਪ੍ਰੀਟੇਸ਼ਨ ਲਈ ਉਹ ਸਿਧਾਂਤ ਨਾਲ ਸਮਝੌਤਾ ਨਹੀਂ ਹੁੰਦਾ, ਉਹ ਰੀਇੰਟਰਪ੍ਰੀਟੇਸ਼ਨ ਨਵੇਂ ਬੱਚਿਆਂ ਨੂੰ ਤੇ ਨਵੀਂ ਜਨਰੇਸ਼ਨ ਨੂੰ ਜਿਹੜੀ ਇੰਟਰਪ੍ਰੀਟੇਸ਼ਨ ਚਾਹੀਦੀ ਹੁੰਦੀ ਉਹ ਲਗਾਤਾਰ ਸੈਂਕੜੇ ਸਾਲਾਂ ਤੋਂ ਹੋ ਵੀ ਰਹੀ ਹੈ ਤੇ ਅੱਗੇ ਵੀ ਹੁੰਦੀ ਰਹਿਣੀ ਹੈਗੀ ਆ। ਸੋ ਸਾਨੂੰ ਜਿਹੜੀ ਆਪਣੀ ਕਨਸੈਂਟਰੇਸ਼ਨ ਆ ਉਹ ਰੀਇੰਟਰਪ੍ਰੀਟੇਸ਼ਨ ਆਫ ਈਵਨ ਗੁਰਬਾਣੀ ਦਾ ਵੀ। ਹੁਣ ਤੁਸੀਂ ਦੇਖੋ ਵੀ ਮੈਂ ਇੱਥੇ ਆ ਕੇ ਮੈਨੂੰ ਕੁਝ ਗੱਲਾਂ ਬਾਰੇ ਉੱਥੇ ਭੁਲੇਖੇ ਰਹਿੰਦੇ ਸੀ, ਪਰ ਵੈਸਟਰਨ ਵਰਲਡ ਦੀ ਜਦੋਂ ਮੈਂ ਹਿਸਟਰੀ ਦੇ ਵਿੱਚ ਡੂੰਘਾ ਉਤਰਿਆ ਤਾਂ ਮੈਨੂੰ ਬਹੁਤ ਗੱਲਾਂ ਦੇ, ਹੁਣ ਆਪਾਂ ਢਾਡੀ ਵਾਰਾਂ ਸੁਣਦੇ ਆ ਜੀ, ਢਾਡੀ ਵਾਰਾਂ ਆਪਾਂ ਲਗਾਤਾਰ ਸੁਣ ਰਹੇ ਸੀ, ਪਰ ਢਾਡੀ ਵਾਰਾਂ ਦੀ ਕੋਈ ਡੈਫੀਨੇਸ਼ਨ ਨਹੀਂ ਸੀ ਮੈਨੂੰ ਮਿਲ ਰਹੀ ਵੀ ਢਾਡੀ ਵਾਰਾਂ ਆਪਾਂ ਕਾਹਤੋਂ ਸੁਣਦੇ ਆ। ਇਹ ਵਾਰਾਂ ਜਿਹੜੀਆਂ ਜੰਗ ਦੀਆਂ ਵਾਰਾਂ ਨੇ, ਇਹ ਗਾਈਆਂ ਕਾਹਤੋਂ ਜਾਂਦੀਆਂ ਨੇ, ਹਨਾ। ਜਿਹੜੇ ਲੋਕ ਨੇ ਉਹ ਜੰਗ ਦੀਆਂ ਵਾਰਾਂ ਤੇ ਜਿਹੜੀਆਂ ਸ਼ਹਾਦਤਾਂ ਦੀਆਂ ਵਾਰਾਂ ਨੇ ਉਹ ਕਾਹਤੋਂ ਸੁਣਦੇ ਨੇ, ਉਹਦੇ ਵਿੱਚ ਕੀ ਫਾਇਦਾ। ਬੇਸ਼ੱਕ ਅਸੀਂ ਇੱਕ ਸਿੱਖ ਹੋਣ ਦੇ ਨਾਤੇ ਸੁਣ ਰਹੇ ਸੀ, ਹਨਾ, ਕੋਈ ਭੁਲੇਖਾ ਨਹੀਂ ਵੀ ਇਹ ਸਾਡੇ ਅਮਲ ਦਾ, ਸਾਡੇ ਇਤਿਹਾਸ ਦਾ ਹਿੱਸਾ ਹੈ, ਪਰ ਇਹਦੀ ਕੋਈ ਐਗਜ਼ੈਕਟ ਡੈਫੀਨੇਸ਼ਨ ਨਹੀਂ ਸੀ ਮੈਨੂੰ ਮਿਲ ਰਹੀ। ਇੱਥੇ ਆ ਕੇ ਫਿਰ ਜਦੋਂ ਮੈਂ ਪ੍ਰੋਫੈਸਰ ਐਂਥਨੀ ਸਮਿਥ ਨੂੰ ਪੜ੍ਹਿਆ, ਉਹਨੇ ਇਹ ਸਾਰੀ ਜਿਹੜੀ ਇੰਟਰਪ੍ਰੀਟੇਸ਼ਨ ਆ ਉਹ ਕਲੀਅਰ ਕਰੀ। ਉਹ ਕਹਿੰਦਾ ਵੀ ਜਿਹੜਾ ਜੰਗਜੂ ਤੇ ਜਾਂਬਾਜ਼ ਫੋਕਲੋਰ ਹੁੰਦਾ, ਸੋ ਢਾਡੀ ਵਾਰਾਂ ਸਾਡੀਆਂ ਜੰਗਜੂ ਤੇ ਜਾਂਬਾਜ਼ ਫੋਕਲੋਰ ਆ। ਜਿਹੜਾ ਜਾਂਬਾਜ਼ ਫੋਕਲੋਰ ਹੁੰਦਾ ਨਾ, ਜਦੋਂ ਉਹ 100 ਸਾਲਾਂ ਬਾਅਦ ਵੀ ਇਤਿਹਾਸ ਦਾ ਵਰਣਨ ਕਰਦਾ ਤਾਂ ਉਹਦਾ ਜਿਹੜਾ ਅਸਰ ਆ ਉਹ ਅਸਲ ਜੰਗ ਨਾਲੋਂ ਵੀ ਵੱਧ ਹੁੰਦਾ ਸਰੋਤਿਆਂ ਤੇ। ਠੀਕ ਹੈ। ਜਿਹੜਾ ਅਸਰ ਚਮਕੌਰ ਸਾਹਿਬ ਦੀ ਗੜੀ ਵਿੱਚ ਲੜਨ ਵਾਲੇ ਸਿੰਘਾਂ ਤੇ ਹੋ ਸਕਦਾ ਨਾ ਉਨਾ ਹੋਇਆ ਹੋਵੇ, ਜਿਹੜਾ ਅੱਜ ਇੰਨੇ ਸਾਲਾਂ ਬਾਅਦ ਅਸੀਂ ਜਦੋਂ ਇਤਿਹਾਸ ਦੀਆਂ ਵਾਰਾਂ ਰਾਹੀਂ ਉਹਨੂੰ ਸੁਣਦੇ ਆ, ਉਹ ਜਿਹੜਾ ਸਾਡੇ ਵਿੱਚ ਜਿਹੜਾ ਜਜ਼ਬਾ ਭਰਦਾ ਜ਼ੁਲਮ ਦੇ ਖਿਲਾਫ ਲੜਨ ਦਾ, ਇਹ ਹੁੰਦਾ ਫੋਕਲੋਰ ਦਾ, ਜਿਹੜਾ ਜਾਂਬਾਜ਼ ਫੋਕਲੋਰ ਦਾ ਜਿਹੜਾ ਅਸਰ ਹੁੰਦਾ। ਸੋ ਇਸ ਤਰ੍ਹਾਂ ਦੀਆਂ ਇਹ ਰੀਇੰਟਰਪ੍ਰੀਟੇਸ਼ਨ ਹੈ। ਹੁਣ ਢਾਡੀ ਵਾਰਾਂ ਮੈਂ ਵੀ ਸੁਣ ਰਿਹਾ ਸੀ, ਤੁਸੀਂ ਵੀ ਸੁਣ ਰਹੇ ਹੋ, ਆਪਾਂ ਸੁਣਦੇ ਆ ਰਹੇ ਹਾਂ, ਪਰ ਉਹਦੀ ਐਕਚੁਅਲ ਕੋਈ ਇੰਟਰਪ੍ਰੀਟੇਸ਼ਨ ਨਹੀਂ ਸੀ ਆ ਰਹੀ। ਇਸ ਇੰਟਰਪ੍ਰੀਟੇਸ਼ਨ ਨੇ ਮੈਨੂੰ ਇੱਕ ਤਰ੍ਹਾਂ ਨਾਲ ਸੈਟੀਸਫਾਈ ਕਰਿਆ ਹੈਗਾ ਵੀ ਢਾਡੀ ਵਾਰਾਂ ਦਾ ਜਿਹੜੀ ਇੰਟਰਪ੍ਰੀਟੇਸ਼ਨ ਆ ਜਿਹੜੀ ਹੋ ਸਕਦੀ ਹੈ। ਸੋ ਇਸ ਤਰ੍ਹਾਂ ਸਿੱਖ ਇਤਿਹਾਸ ਦੀਆਂ ਤੇ ਗੁਰਬਾਣੀ ਦੇ ਜਿਹੜੇ ਸੰਦਰਭ ਨੇ ਉਹਨਾਂ ਨੂੰ ਇੰਟਰਪ੍ਰੀਟ ਕਰਨ ਦੀ ਲੋੜ ਹੈਗੀ ਆ, ਨਾ ਕਿ ਆਪਾਂ ਕਹੀ ਵੀ ਵੈਸਟਰਨ ਵਰਲਡ ਨੇ ਸਾਰਾ ਕੁਝ ਹੀ ਤਬਾਹ ਕਰ ਦਿੱਤਾ ਹੈ। ਸ਼ੁਰੂਆਤ 'ਚ ਆਪਾਂ ਥੋੜ੍ਹੀ ਜਿਹੀ ਇਸ ਦੇ ਉੱਤੇ ਗੱਲ ਕੀਤੀ, ਪੱਛਮੀ ਜਮਹੂਰੀ ਪ੍ਰਬੰਧ, ਇਹਦੇ ਬਰਾਬਰ ਕੁਛ ਵੱਖਰਾ ਪ੍ਰਬੰਧ ਸਿਰਜਿਆ ਜਾ ਸਕਦਾ ਆ? ਕਿਤੇ ਕੋਈ ਤੁਹਾਨੂੰ ਇਹ ਨਜ਼ਰ ਆਉਂਦੇ ਆ ਕੁਛ ਇੱਦਾਂ ਦੀਆਂ ਚੀਜ਼ਾਂ ਹੋ ਰਹੀਆਂ? ਹਾਂਜੀ, ਦੇਖੋ ਯਤਨ ਹੁਣ ਜਿਹੜੇ ਹੈਗੇ ਆ ਇਹ ਸਿੱਖ ਕੌਮ 'ਚ ਵੀ ਇਸ ਤਰ੍ਹਾਂ ਦਾ ਆ ਰਿਹਾ ਵੀ ਜਿਹੜਾ ਪੱਛਮੀ ਇਸੇ ਦੇ ਨਾਲ ਹੀ ਆ ਵੀ ਜਿਹੜੀ ਇਕੋਨਮੀ ਹੈਗੀ ਹੈ ਨਾ, ਕੈਪੀਟਲਿਸਟ ਇਕੋਨਮੀ, ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਦੀ ਜੜ ਹੈਗੀ, ਇੱਕ ਤਾਂ ਇਹਨੂੰ ਖਤਮ ਕਰਨਾ, ਹਨਾ, ਤੇ ਦੂਸਰਾ ਵੀ ਆਪਣਾ ਜਿਹੜਾ ਈਸਟਰਨ ਜਿਹੜਾ ਹੈਗਾ ਨਾ ਪ੍ਰਬੰਧ ਹੈ ਜਿਹੜਾ ਉਹ ਸਿਰਜਣਾ ਹੈਗਾ। ਠੀਕ ਹੈ, ਇੱਕ ਆਪਾਂ ਕਹਿ ਸਕਦੇ ਹਾਂ ਕਿ ਵੀ ਇੱਕ ਸੁਪਨੇ ਦੇ ਤੌਰ ਤੇ ਬਹੁਤ ਅੱਛਾ ਪੋਜ਼ਿਟਿਵ ਆ, ਕੋਈ ਨੈਗੇਟਿਵ ਸੁਪਨਾ ਨਹੀਂ ਹੈ, ਪਰ ਉਹਦੇ ਲਈ ਸਾਡੇ ਕੋਲ ਰਿਸੋਰਸਿਸ ਕੀ ਨੇ, ਹਨਾ, ਉਹਦੇ ਲਈ ਅਭੀ ਅਸੀਂ ਖੜੇ ਕਿੱਥੇ ਹੈਗੇ ਆ, ਕੋਈ ਰਿਸੋਰਸਿਸ ਨੇ, ਸਾਡੀਆਂ ਕੰਪਲਸ਼ਨਸ ਕੀ ਨੇ। ਹੁਣ ਸਾਡੇ ਸਾਹਮਣੇ, ਸਿੱਖਾਂ ਦੇ ਸਾਹਮਣੇ ਦੋ ਹੋਰ ਵੱਡੀਆਂ ਸਿਵਲਾਈਜੇਸ਼ਨ, ਚਲੋ ਵੈਸਟਰਨ ਸਿਵਲਾਈਜੇਸ਼ਨ ਤਾਂ ਆਪਣੇ ਸਾਹਮਣੇ ਖੜੀ ਹੈਗੀ ਆ, ਹਨਾ, ਵੈਸਟਰਨ ਸਿਵਲਾਈਜੇਸ਼ਨ ਦੇ ਮੁਕਾਬਲੇ ਇਸਲਾਮਿਕ ਸਿਵਲਾਈਜੇਸ਼ਨ ਐਂਡ ਹਿੰਦੂ ਸਿਵਲਾਈਜੇਸ਼ਨ, ਹਨਾ, ਦੋ ਪ੍ਰੋਮੀਨੈਂਟ ਸਿਵਲਾਈਜੇਸ਼ਨ ਸਾਡੇ ਸਾਹਮਣੇ ਖੜੀਆਂ। ਮਿਡਲ ਈਸਟ ਦਾ ਕ੍ਰਾਈਸਿਸ ਆਪਾਂ ਹੁਣੇ ਡਿਸਕਸ ਕਰਕੇ ਆਏ ਆ ਵੀ ਸਾਰੇ ਰਿਸੋਰਸਿਸ ਹੋਣ ਦੇ ਬਾਵਜੂਦ ਵੀ ਉਹ ਆਪਣਾ ਪ੍ਰਬੰਧ ਨਹੀਂ ਸਿਰਜ ਸਕੇ, ਉਹ ਵੈਸਟਰਨ ਪ੍ਰਬੰਧ ਵਿੱਚ ਹੀ ਆਪਣੀ ਇੰਟਰਪ੍ਰੀਟੇਸ਼ਨ ਦੇ ਰਹੇ ਆ। ਹੁਣ ਅਲ ਜਜ਼ੀਰਾ ਚੈਨਲ ਕਤਰ ਨੇ ਸ਼ੁਰੂ ਕਰਿਆ, ਹਾਲਾਂਕਿ ਕਤਰ ਬੜਾ ਫੈਸਲਾਕੁਨ ਢੰਗ ਨਾਲ ਉਹ ਚੀਜ਼ ਲੈ ਕੇ ਆਉਣੀ ਚਾਹੁੰਦਾ ਜਿਹਦੀ ਤੁਸੀਂ ਗੱਲ ਕਰ ਰਹੇ ਆ ਵੀ ਆਪਣਾ ਸਿਰਜਿਆ ਜਾਵੇ ਕੁਝ, ਪਰ ਕਤਰ ਨੇ ਵੀ
ਇੱਕ ਚੈਨਲ ਚਲਾਇਆ ਔਰ ਚੈਨਲ ਰਾਹੀਂ ਉਹ ਇੱਕ ਵੈਸਟਰਨ ਐਸਪੈਕਟ ਤੋਂ ਹੀ ਆਪਣੇ ਜਿਹੜੇ ਵਿਚਾਰ ਆ ਉਹ ਪੇਸ਼ ਕਰ ਰਿਹਾ ਹੈ। ਉਹਨੇ ਕੋਈ ਆਪਣੀਆਂ ਨਵੀਆਂ ਜੜ੍ਹਾਂ ਨਹੀਂ ਸਿਰਜ ਰਿਹਾ, ਉਸ ਪੈਰਾਮੀਟਰਸ ਵਿੱਚ ਰਹਿ ਕੇ ਹੀ ਕੰਮ ਕਰ ਰਿਹਾ। ਹੁਣ ਹਿੰਦੂਆਂ ਦਾ 2000 ਸਾਲਾਂ ਦੀ ਟ੍ਰੈਡੀਸ਼ਨ ਪਈ ਆ ਵੀ ਧਰਮ ਦੀ ਵੀ ਔਰ ਨੀਤੀ ਸ਼ਾਸਤਰ ਦੀ ਵੀ, ਪਰ ਉਹਨਾਂ ਤੋਂ ਵੀ ਕੁਝ ਆਪਣਾ ਨਹੀਂ ਸਿਰਜਿਆ ਗਿਆ 2000 ਸਾਲਾਂ ਚ। ਹਾਲਾਂਕਿ ਐਡੀ ਵੱਡੀ ਸਟੇਟ ਹੈ, ਉਹਨਾਂ ਕੋਲ ਸਾਰੇ ਰਿਸੋਰਸਿਸ ਨੇ, ਬਹੁਤ ਵੱਡੇ ਵਿਦਵਾਨ ਨੇ, ਇੰਡੀਆ ਦੀਆਂ ਯੂਨੀਵਰਸਿਟੀਆਂ ਤੋਂ ਬਿਨਾਂ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਤੱਕ ਉਹਨਾਂ ਦੇ ਵਿਦਵਾਨ ਬੈਠੇ ਆ। ਬਿਲਕੁਲ ਜੀ ਜੀ। ਉਹ ਵੀ ਵੈਸਟਰਨ ਪਲੇਟਫਾਰਮਸ ਤੋਂ ਔਰ ਵੈਸਟਰਨ ਫਾਰਮੈਟ ਵਿੱਚ ਹੀ ਰਾਜਨੀਤੀ ਕਰ ਰਹੇ ਹੈਗੇ ਆ, ਉਸੇ ਫਾਰਮੈਟ ਵਿੱਚ ਹੀ ਇਕਨੋਮੀ ਚਲਾ ਰਹੇ ਹੈਗੇ। ਜਦੋਂ 2000 ਸਾਲਾਂ ਦੀ ਟ੍ਰੈਡੀਸ਼ਨ ਵਾਲੇ ਹਿੰਦੂ ਧਰਮ ਤੋਂ ਕੋਈ ਇਸ ਤਰ੍ਹਾਂ, ਹੁਣ RSS ਦੀ ਸਥਾਪਨਾ ਇਸੇ ਲਈ ਹੋਈ ਸੀ। RSS ਦੀ ਸਥਾਪਨਾ ਸੀਗਾ ਵੀ ਪੂਰੀ ਤਰ੍ਹਾਂ ਈਸਟਰਨ ਜਿਹੜਾ ਸਿਸਟਮ ਆ ਉਹ ਡਿਵੈਲਪ ਕਰਨਾ, ਵੈਸਟ ਨੂੰ ਡਿਨਾਈ ਕਰਕੇ ਕਰਨਾ, ਪਰ ਨਹੀਂ ਹੋ ਸਕਿਆ। 100 ਸਾਲਾਂ ਤੋਂ RSS ਸਟਰਗਲ ਕਰ ਰਹੀ ਹੈ, ਉਹਨਾਂ ਤੋਂ ਹਲੇ ਵੀ ਕੁਝ ਵੀ ਨਹੀਂ ਹੋ ਰਿਹਾ। ਇਨੀਸ਼ੀਅਲੀ ਇੱਕ ਸਟੈਪ ਵੀ ਨਹੀਂ ਚੱਕਿਆ ਗਿਆ, ਹਨਾ। ਉਹਦੇ ਚ ਇਹ ਹੁੰਦਾ ਵੀ ਜਦੋਂ ਆਪਾਂ ਯਤਨ ਕਰਦੇ ਹਾਂ, ਹੁਣ RSS ਵਿੱਚ ਵੀ ਬਹੁਤ ਸਾਰੀਆਂ ਡੈਫੀਸ਼ੀਐਂਸੀਜ਼ ਆ, ਵੀਕਨੈਸਿਸ ਆ ਗਿਆ, ਬੰਦਿਆਂ ਵਿੱਚ ਲਾਲਚ ਆ ਜਾਂਦਾ ਰਾਜਨੀਤੀ ਨਾਲ ਜੁੜਨ ਦਾ, ਹਨਾ। ਉਹਦੇ ਵਿੱਚੋਂ ਹੋਰ ਜਿਹੜੇ ਪੈਸੇ ਧੇਲੇ ਦੇ ਲਾਲਚ ਆ ਉਹ ਆ ਜਾਂਦੇ ਆ। ਉਹ ਪ੍ਰੋਜੈਕਟ, ਇੱਕ ਨੇਤਾ ਦਾ ਪ੍ਰੋਜੈਕਟ ਆਈਡੀਅਲਿਸਟ ਹੋ ਸਕਦਾ, ਪਰ ਉਹਨੂੰ ਚਲਾਉਣ ਵਾਲੇ ਕੀ ਇੰਨੇ ਬੰਦੇ ਹੈਗੇ ਆ? ਗੁਰੂ ਸਾਹਿਬ ਨੂੰ 239 ਸਾਲ ਲੱਗੇ ਆ ਇਸ ਸਿਸਟਮ ਖੜਾ ਕਰਨ ਨੂੰ। ਸਾਡੀ ਜ਼ਿੰਮੇਵਾਰੀ ਇਹ ਹੈ ਵੀ ਜਿਹੜਾ ਸਿਸਟਮ ਗੁਰੂ ਸਾਹਿਬ ਨੇ ਖੜਾ ਕਰਿਆ ਉਹਨੂੰ ਇੰਟਰਪ੍ਰੇਟ ਕਰੀਏ, ਰੀਇੰਟਰਪ੍ਰੇਟ ਕਰੀਏ ਮਾਡਰਨ ਐਸਪੈਕਟ ਤੋਂ। ਸੋ ਉਹ ਨਵਾਂ ਉਸਾਰਨ ਦੇ ਚੱਕਰ ਚ ਅਸੀਂ ਹੋਰ ਬਹੁਤ ਨੁਕਸਾਨ ਕਰਾ ਲਵਾਂਗੇ। ਸਾਡੇ ਸਾਹਮਣੇ ਮਾਡਲ ਹੈ ਗੁਰੂ ਸਾਹਿਬ ਨੇ ਦਿੱਤਾ। ਸੋ ਗੁਰੂ ਗ੍ਰੰਥ ਸਾਹਿਬ, ਸਿੱਖ ਇਤਿਹਾਸ ਤੇ ਸਾਰਾ ਜਿਹੜੇ ਐਸਪੈਕਟਸ ਨੇ ਉਹਨਾਂ ਨੂੰ ਲਗਾਤਾਰ ਆਪਣੇ ਵਿਦਵਾਨਾਂ ਰਾਹੀਂ ਸਾਨੂੰ ਲੱਗਦਾ ਵੀ ਰੀਇੰਟਰਪ੍ਰੇਟ ਕਰਾਈਏ, ਨਾ ਕਿ ਨਵਾਂ ਸਿਰਜਣ ਦੀ ਜਿਹੜੀ ਕਾਲ ਆ ਉਹਦੇ ਵਿੱਚ ਪਈਏ। ਜੀ ਜੀ ਬਿਲਕੁਲ। ਜਾਂਦੇ ਮੈਂ ਪੁੱਛਣਾ ਚਾਹੁੰਦਾ, ਵਰਲਡ ਵਾਰ 3 ਦੀਆਂ ਚਰਚਾਵਾਂ ਗਾਹੇ ਬਗਾਹੇ ਤੁਰ ਪੈਂਦੀਆਂ। ਜਦੋਂ ਰੂਸ ਯੂਕਰੇਨ ਦੀ ਯੁੱਧ ਲੱਗਾ ਸੀ ਉਦੋਂ ਵੀ ਇਹ ਚਰਚਾ ਸੀ। ਹੁਣ ਮਿਡਲ ਈਸਟ ਦੇ ਵਿੱਚ ਇਹ ਕੌਨਫਲਿਕਟ ਆ, ਉਸ ਤੋਂ ਬਾਅਦ ਦੇ ਵਿੱਚ ਵੀ ਇਹ ਗੱਲਾਂ ਹੋ ਰਹੀਆਂ। ਕੀ ਵਾਕਿਆ ਹੀ ਦੁਨੀਆ ਤਿਆਰ ਆ ਉਸ ਚੀਜ਼ ਦੇ ਲਈ, ਉੱਧਰ ਨੂੰ ਜਾ ਰਹੇ ਆ, ਜਾਂ ਇਹ ਬਸ ਸਿਰਫ ਕਹਿਣ ਦੀਆਂ ਗੱਲਾਂ ਨੇ? ਨਹੀਂ, ਹਾਲੇ ਸਾਨੂੰ ਇਸ ਤਰ੍ਹਾਂ ਤਾਂ ਕੁਝ ਵੀ ਨਹੀਂ ਲੱਗਦਾ ਹੈਗਾ। ਸੋ ਜਸਟ ਇਹ ਛੋਟੇ ਕੌਨਫਲਿਕਟ ਆ ਜਿਹੜੇ ਸਾਹਮਣੇ ਆਉਂਦੇ ਹੈਗੇ। ਸੋ ਵਰਲਡ ਵਾਰ 3 ਵਾਲੀ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਭੁਲੇਖਾ। ਸੋ ਜਿਹੜੇ ਸੰਸਾਰ ਰਾਜਨੀਤੀ ਨੂੰ ਚਲਾ ਰਹੇ ਉਹ ਇੰਨੇ ਮੈਚੁਰ ਨਹੀਂ ਨੇ। ਸੋ ਉਹਨਾਂ ਦਾ ਸਾਰੇ ਹੁਣ ਤੁਸੀਂ ਦੇਖੋ ਵੀ ਨਹੀਂ, ਪ੍ਰੋਵੋਕੇਸ਼ਨ ਚ ਅਰਬ ਵਰਲਡ ਨੇ ਕਿੰਨੇ, ਜੇ ਅਰਬ ਵਰਲਡ ਇੱਕ ਬੰਬ ਵੀ ਚਲਾਉਂਦਾ ਤਾਂ ਇਜ਼ਰਾਈਲ ਦਾ ਕੱਖ ਨਹੀਂ ਸੀ ਲੱਭਣਾ, ਹਨਾ। ਜੇ ਅਮਰੀਕਾ ਤੇ ਵੈਸਟਰਨ ਵਰਲਡ ਮੈਚੁਰ ਹੈਗਾ ਤਾਂ ਉਹਨਾਂ ਨੇ ਰੋਕ ਰੱਖਿਆ। ਸੋ ਇਹੀ ਮੈਚੁਰਿਟੀ ਹੈ ਨਾ। ਹੁਣ ਥਰਡ ਵਰਲਡ ਵਾਰ ਸ਼ੁਰੂ ਹੋ ਸਕਦੀ ਸੀ ਜੇ ਇਮੈਚੁਰ ਪੋਲੀਟੀਸ਼ੀਅਨਸ ਹੁੰਦੇ ਵੈਸਟਰਨ ਵਰਲਡ ਕੋਲ, ਹਨਾ। ਉਹਨਾਂ ਦੀਆਂ ਕਿੰਨੀਆਂ ਡੀਪ ਨੇ, ਉਹਨਾਂ ਦਾ ਸਾਰਾ ਜਿਹੜਾ ਇਨਫਲੂਐਂਸ ਆ, ਕਿੰਨਾ ਡੀਪਲੀ ਉਹ ਡਿਪਲੋਮੈਟਿਕ ਜਿਹੜੀ ਹੈਗੀ ਐਕਸਰਸਾਈਜ਼ ਕਰਦੇ ਹੈਗੇ ਆ। ਸੋ ਵਰਲਡ ਵਾਰ 3 ਦੀਆਂ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਲੱਗਦਾ ਵੀ ਬੜੀਆਂ ਹਲਕੀਆਂ ਪੱਧਰ ਦੀਆਂ ਗੱਲਾਂ ਨੇ। ਇਸ ਤਰ੍ਹਾਂ ਦੇ ਕਿਸੇ ਵੀ ਸੰਦਰਭ ਦੀ ਨੇੜ ਭਵਿੱਖ ਵਿੱਚ ਸਾਨੂੰ ਕੋਈ ਆਸ ਨਹੀਂ ਹੈਗੀ। ਸੋ ਇੱਕਦਮ ਕੁਝ ਹੋ ਜੇ ਤਾਂ ਉਹ ਐਕਸੈਪਸ਼ਨ ਹੈਗੀ ਆ, ਪਰ ਵੈਸੇ ਜਿਸ ਤਰ੍ਹਾਂ ਦੇ ਟ੍ਰੈਂਡ ਚੱਲ ਰਹੇ ਉਹਦੇ ਚੋਂ ਸਾਨੂੰ ਇਸ ਤਰ੍ਹਾਂ ਦਾ ਕੁਝ ਵੀ ਨਜ਼ਰ ਨਹੀਂ ਆ ਰਿਹਾ। ਜੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਅਵਤਾਰ ਸਿੰਘ ਜੀ। ਮਿਲਦੇ ਹਾਂ ਫਿਰ ਅਗਲੀ ਵਾਰ ਨਵੀਂ ਗੱਲਬਾਤ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ।